ਕਿਸੇ ਵੀ ਦੇਸ਼ ਦਾ ਜਾਂ ਕਿਸੇ ਵੀ ਪੋਲੀਟੀਕਲ ਐਂਟਾਈਟੀ ਦਾ ਜਿਹੜਾ ਟੈਕਸ ਕਲੈਕਸ਼ਨ ਦਾ ਸਿਸਟਮ ਆ ਉਹ ਕੀ ਹੁੰਦਾ ਆ ਅਤੇ ਇੱਥੇ ਪ੍ਰੈਜੈਂਟਲੀ ਇੰਡੀਆ ਦੇ ਵਿੱਚ ਉਹ ਸਿਸਟਮ ਕਿਹੋ ਜਿਹਾ ਆ ਅਤੇ ਉਹ ਕਿਵੇਂ ਰਨ ਕਰਦਾ। ਟੈਕਸੇਸ਼ਨ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਤਾਂ ਡਾਇਰੈਕਟ ਟੈਕਸ ਹੁੰਦਾ ਜਿਹੜਾ ਤੁਹਾਡੀ ਇਨਕਮ ਦੇ ਉੱਤੇ ਲੱਗ ਜਾਂਦਾ ਹੈ। ਦੂਸਰਾ ਜਿਹੜਾ ਪਾਰਟ ਹੁੰਦਾ ਉਹਦਾ ਹਿੱਸਾ ਹੁੰਦਾ ਉਹ ਹੁੰਦਾ ਇਨਡਾਇਰੈਕਟ ਟੈਕਸ। ਕੋਈ ਵੀ ਚੀਜ਼ ਆਪਾਂ ਖਰੀਦਦੇ ਹਾਂ, ਜਿਹੜੀ ਵੀ ਆਪਾਂ ਚੀਜ਼ ਦੀ ਖਰੀਦਦਾਰੀ ਕਰਦੇ ਹਾਂ, ਉਹਦੇ 'ਤੇ ਕਈ ਤਰ੍ਹਾਂ ਦੇ ਟੈਕਸ ਲੱਗਦੇ ਆ ਅਤੇ ਇਹ ਸਾਰਾ ਕੁਛ ਹੁਣ ਖਤਮ ਕਰਕੇ ਪੰਜਾਬ ਦੇ ਵਿੱਚ ਜਾਂ ਕੁਛ ਬਾਹਰਲੇ ਦੇਸ਼ਾਂ 'ਚ ਵੀ ਹੈਗਾ, ਅਮਰੀਕਾ ਕੰਟਰੀਜ਼ 'ਚ ਵੀ ਹੈਗਾ, ਉੱਥੇ ਇੱਕ GST ਨਾਂ ਦਾ ਇੱਕ ਟੈਕਸ ਲਗਾ ਦਿੱਤਾ ਜਾਂਦਾ ਕਿ ਵੀ ਜਿੰਨੀ ਕੁ ਵੈਲਿਊ ਐਡ ਹੁੰਦੀ ਹੈ ਉਹਨਾਂ ਕੁ ਉਸ ਜਗ੍ਹਾ 'ਤੇ ਟੈਕਸੇਸ਼ਨ ਕਰ ਦਿੱਤੀ ਜਾਂਦੀ। ਭਾਰਤ ਨੇ ਉਹ 1935 ਵਾਲਾ ਸਿਸਟਮ ਅੱਗੇ ਚੱਕਿਆ, ਉਹਨੂੰ ਲਾਗੂ ਕੀਤਾ ਅਤੇ ਉਹਦਾ ਵੀ ਉਦੋਂ ਵੱਧ ਕੇਂਦਰੀਕਰਨ ਕੀਤਾ ਹੈਗਾ ਕਿ ਵੀ ਅਸੀਂ ਪੈਸਾ ਕਿਵੇਂ ਵੰਡਣਾ। ਫੈਡਰਲ ਢਾਂਚੇ ਦੇ ਹਿਸਾਬ ਨਾਲ ਇਹਨਾਂ ਨੂੰ ਡਾਇਰੈਕਟ ਟੈਕਸਿਸ ਵੀ ਸਟੇਟ ਨੂੰ ਦੇ ਦੇਣੇ ਚਾਹੀਦੇ ਸੀ ਕਿ ਵੀ ਤੁਸੀਂ ਆਪਦੀ ਜ਼ਰੂਰਤ ਦੇ ਹਿਸਾਬ ਨਾਲ ਟੈਕਸ ਲਾਓ। ਉਹ ਕਰਨ ਦੀ ਬਜਾਏ ਉਲਟਾ ਇਹ ਕੀਤਾ ਕਿ ਇਨਡਾਇਰੈਕਟ ਟੈਕਸਿਸ ਦੇ ਉੱਤੇ ਵੀ ਕਬਜ਼ਾ ਕਰ ਲਿਆ। ਅਸਲ ਗੱਲ ਇਹ ਹੈ ਜੀ ਕਿ ਆਮਦਨ ਉਨੀ ਹੈ ਨਹੀਂ, ਉਹ ਆਮਦਨ ਦੇ ਵਿੱਚ ਜਿਹੜਾ ਵੀ ਹੈਗਾ ਜਿੰਨਾ ਹੱਥ ਮਾਰਨਾ ਚਾਹੁੰਦੇ ਕੇਂਦਰ ਉਹਨੂੰ ਕਰ ਲੈਂਦਾ ਅਤੇ ਉਹਦੀ ਇਨਐਫੀਸ਼ੀਐਂਟ ਯੂਜ਼। ਸਹੀ ਮੈਨੇਜ ਤਾਂ ਹੋਣਾ ਚਾਹੀਦਾ ਕਿ ਪਿੰਡ ਦੇ ਲੈਵਲ 'ਤੇ ਵੀ ਟੈਕਸੇਸ਼ਨ ਅਲਾਊਡ ਹੋਣੀ ਚਾਹੀਦੀ ਆ, ਮੁਹੱਲੇ ਦੇ ਲੈਵਲ 'ਤੇ ਵੀ ਕੋਈ ਟੈਕਸੇਸ਼ਨ ਅਲਾਊਡ ਹੋਣੀ ਚਾਹੀਦੀ ਤਾਂ ਕਿ ਉਹਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਉਹਦਾ ਕੰਮ ਕਰ ਲਵੇ। ਵਰਲਡ ਤਾਂ ਟੈਕਸੇਸ਼ਨ 'ਚ ਉੱਥੇ ਪਹੁੰਚ ਗਿਆ, ਤੁਸੀਂ ਇੱਕਦਮ ਇਕੱਠੇ ਕਰਨ ਦੇ ਵਿੱਚ ਸੈਂਟਰਲਾਈਜੇਸ਼ਨ 'ਚ ਪਹੁੰਚ ਗਏ ਤਾਂ ਉਹਦੇ ਨਾਲ ਮੋਨੀਟਰੀ ਇਨਐਫੀਸ਼ੀਐਂਟ ਯੂਜ਼ ਹੁੰਦਾ ਜਾ ਰਿਹਾ। ਲਾਅ ਐਂਡ ਆਰਡਰ ਤਾਂ ਹੈ ਪੰਜਾਬ ਦੀ ਜ਼ਿੰਮੇਵਾਰੀ ਜਾਂ ਕਿਸੇ ਵੀ ਸੂਬੇ ਦੀ ਜ਼ਿੰਮੇਵਾਰੀ, ਅਤੇ ਜਿਹੜਾ ਉਹ ਰੈਵਨਿਊ ਇਕੱਠਾ ਮੇਨ ਕੰਪੋਨੈਂਟ ਆਫ ਰੈਵਨਿਊ ਆ ਉਹ ਇਕੱਠਾ ਕਰਕੇ ਲੈ ਜਾਂਦਾ ਹੈ ਕੇਂਦਰ। ਤਾਂ ਇਹ ਅਨੋਮਲੀ ਜੇ ਸਹੀ ਮੈਨੇਜ ਫੈਡਰਲਿਜ਼ਮ ਰੱਖਣਾ ਹੈ ਤਾਂ ਮੇਰਾ ਖਿਆਲ ਇਹ ਹੈ ਕਿ ਵੀ ਇਸ ਹੱਦ ਤੱਕ ਤੁਹਾਨੂੰ ਖੁੱਲ੍ਹ ਹੋਣੀ ਚਾਹੀਦੀ ਹੈ ਕਿ ਤੁਸੀਂ ਜਿਹੜੇ ਵੀ ਪਾਰਟ ਜਿੰਨਾ ਜੋੜਨਾ ਚਾਹੋ ਭਾਰਤ ਨਾਲ ਉਹਨਾਂ ਅਲਾਊਡ ਹੋਣਾ ਚਾਹੀਦਾ। ਹਾਂ ਵੀ ਅਸੀਂ ਡਿਫੈਂਸ ਤੁਹਾਡੇ ਨਾਲ ਰੱਖਣਾ ਚਾਹੁੰਦੇ ਹਾਂ। ਖਰਚਾ ਤਾਂ 4-5 ਹਜ਼ਾਰ ਕਰੋੜ ਹੀ ਕਰਦਾ, 10,000 ਕਰੋੜ ਦਾ ਪ੍ਰੋਫਿਟ ਲੈਂਦਾ ਹੈ ਕੇਂਦਰ ਇਹਦੇ ਵਿੱਚੋਂ, ਚੰਡੀਗੜ੍ਹ 'ਚੋਂ। ਦੂਜੇ ਪਾਸੇ ਅਸੀਂ ਡੈਫੀਸਿਟ 'ਚ ਗਏ ਹਾਂ। ਹੁਣ 10,000 ਕਰੋੜ ਦੇ ਪ੍ਰੋਫਿਟ ਦਾ ਮਤਲਬ ਆ ਕਿ ਸਾਡੇ ਪੰਜਾਬ ਯੂਨੀਵਰਸਿਟੀ ਦਾ ਕੀ ਸਾਡੇ ਸਾਰੇ ਪੰਜਾਬ ਦਾ ਸਿੱਖਿਆ ਦਾ ਬਜਟ ਆ ਉਹ ਜਿਹੜਾ ਉੱਥੋਂ ਚਲਾਇਆ ਜਾ ਸਕਦਾ ਇੱਕ ਸ਼ਹਿਰ 'ਚ। ਸੋ ਇਹ ਤਾਂ ਬਿਲਕੁਲ ਲੁੱਟ ਹੋ ਰਹੀ ਆ, ਇਹ ਕੈਪੀਟਲ ਮਿਲਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ 'ਚ TV 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਅਸੀਂ ਆਪਣੀ ਅੱਜ ਦੀ ਇਸ ਖਾਸ ਪੇਸ਼ਕਸ਼ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ। ਪੰਜਾਬ ਦਾ ਵਿਧਾਨ ਸਭਾ ਸੈਸ਼ਨ ਚੱਲ ਰਿਹਾ, ਇਹ ਬਜਟ ਸੈਸ਼ਨ ਆ ਜਿਸ ਦੇ ਵਿੱਚ ਕਿ ਪੰਜਾਬ ਸਰਕਾਰ ਨੇ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣਾ ਪਹਿਲਾ ਬਜਟ ਪੇਸ਼ ਕੀਤਾ ਆ ਅਤੇ ਇਸ ਬਜਟ ਦੇ ਵਿੱਚ ਵੀ ਪੰਜਾਬ ਦੀ ਜਿਹੜੀ ਆਰਥਿਕਤਾ ਆ ਉਹ ਡਾਵਾਂਡੋਲ ਨਜ਼ਰ ਆ ਰਹੀ ਆ। ਪੰਜਾਬ ਦਾ ਬਜਟ ਲਗਾਤਾਰ ਘਾਟੇ 'ਚ ਚੱਲ ਰਿਹਾ, ਡੈਫੀਸਿਟ 'ਚ ਚੱਲ ਰਿਹਾ ਅਤੇ ਪੰਜਾਬ ਦੇ ਉੱਤੇ ਕਰਜ਼ਾ ਜਿਹੜਾ ਆ ਉਹ ਲਗਾਤਾਰ ਵੱਧਦਾ ਜਾ ਰਿਹਾ। ਪੰਜਾਬ ਜਿਹਨੂੰ ਕਿਸੇ ਸਮੇਂ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਜਦੋਂ ਪੰਜਾਬ ਦੇ ਉੱਤੇ ਖਾਲਸਾ ਰਾਜ ਸੀ, ਸਿੱਖ ਰਾਜ ਸੀ, ਤਾਂ ਦੁਨੀਆ ਦੀਆਂ ਬੜੀਆਂ ਆਰਥਿਕ ਤਾਕਤਾਂ ਦੇ ਵਿੱਚੋਂ ਪੰਜਾਬ ਇੱਕ ਸੀ। ਪਰ ਅੰਗਰੇਜ਼ਾਂ ਦਾ ਸਮਾਂ ਆਇਆ, ਉਸ ਸਮੇਂ ਵੀ ਪੰਜਾਬ ਜਿਹੜਾ ਆ ਉਹ ਇੱਕ ਖੁਸ਼ਹਾਲ ਸੂਬਾ ਸੀ। ਪੰਜਾਬ ਦੇ ਵਿੱਚ ਨਹਿਰਾਂ ਨਿਕਲੀਆਂ, ਨਹਿਰਾਂ ਦੇ ਨਾਲ ਇੱਥੇ ਖੇਤੀ ਦਾ ਬੜਾ ਵੱਡਾ ਵਿਕਾਸ ਹੋਇਆ, ਬੜਾ ਖੁਸ਼ਹਾਲ ਸੂਬਾ ਸੀ ਪੰਜਾਬ। ਪਰ 1947 ਤੋਂ ਬਾਅਦ ਲਗਾਤਾਰ ਭਾਰਤੀ ਨਿਜ਼ਾਮ ਦਾ ਹਿੱਸਾ ਬਣਨ ਤੋਂ ਬਾਅਦ ਜਿਹੜਾ ਪੰਜਾਬ ਆ ਉਹਦੀ ਆਰਥਿਕਤਾ ਜਿਹੜੀ ਆ ਉਹ ਨਿੱਘਰਦੀ ਚਲੇ ਗਈ ਅਤੇ ਅੱਜ ਹਾਲਾਤ ਇਹ ਆ ਕਿ ਪੰਜਾਬ ਜਿਹੜਾ ਆ ਭਾਰਤ ਦੇ ਜਿਹੜੇ ਮਾੜੀ ਆਰਥਿਕ ਸਥਿਤੀ ਵਾਲੇ ਸੂਬੇ ਆ ਉਹਨਾਂ 'ਚੋਂ ਇੱਕ ਸੂਬਾ ਆ। ਅਤੇ ਪੰਜਾਬ ਦੀ ਇਸ ਆਰਥਿਕਤਾ ਬਾਰੇ ਅਤੇ ਜਿਹੜਾ ਭਾਰਤ ਦਾ ਸਾਰਾ ਇਹ ਟੈਕਸੇਸ਼ਨ ਸਿਸਟਮ ਆ, ਜਿਹੜਾ ਇੰਡੀਆ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਟੈਕਸ ਕਲੈਕਸ਼ਨ ਦਾ ਸਿਸਟਮ ਆ, ਵੀ ਜਿੱਥੋਂ ਸਰਕਾਰ ਪੈਸਾ ਇਕੱਠਾ ਕਰਕੇ ਅਤੇ ਉਸ ਨੂੰ ਲੋਕਾਂ ਦੇ ਲਈ ਵਰਤਦੀ ਆ, ਉਹਦੇ ਬਾਰੇ ਅਸੀਂ ਅੱਜ ਖਾਸ ਗੱਲਬਾਤ ਕਰਾਂਗੇ। ਕੋਰਪੋਰੇਟ ਸੈਕਟਰ ਦੇ ਨਾਲ ਜੁੜੇ ਰਹੇ, ਪੋਲੀਟਿਕਸ ਦੇ ਮਾਮਲਿਆਂ 'ਤੇ ਗੰਭੀਰ ਜਾਣਕਾਰੀ ਰੱਖਣ ਵਾਲੇ ਸਰਦਾਰ ਅਜੇਪਾਲ ਸਿੰਘ ਬਰਾੜ ਸਾਡੇ ਨਾਲ ਇਸ ਗੱਲਬਾਤ ਦੇ ਵਿੱਚ ਸ਼ਾਮਿਲ ਰਹਿਣਗੇ। ਮੈਂ ਬਰਾੜ ਸਾਹਿਬ ਹੋਰਾਂ ਨੂੰ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਕਹਿੰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਰਾੜ ਸਾਹਿਬ, ਅੱਜ ਦਾ ਮਸਲਾ ਜਿਹੜਾ ਆ ਉਹ ਅਸੀਂ ਤੁਹਾਡੇ ਕੋਲ ਇਸ ਕਰਕੇ ਆਏ ਹਾਂ ਕਿ ਬਜਟ ਸੈਸ਼ਨ ਜਿਹੜਾ ਚੱਲ ਰਿਹਾ, ਪਰ ਲੋਕਾਂ ਨੂੰ, ਜਿਹੜੇ ਆਮ ਲੋਕ ਆ, ਉਹਨਾਂ ਨੂੰ ਇੰਨੀ ਜ਼ਿਆਦਾ ਸਮਝ ਨਹੀਂ ਹੁੰਦੀ ਕਿ ਬਜਟ ਕਿਵੇਂ ਬਣਦਾ ਆ, ਕਿਵੇਂ ਰੈਵਨਿਊ ਜਨਰੇਟ ਹੁੰਦਾ ਆ, ਕਿਵੇਂ ਡੈਫੀਸਿਟ ਹੁੰਦਾ ਆ, ਕਿਵੇਂ ਆਰਥਿਕ ਹਾਲਾਤ ਜਿਹੜੇ ਆ ਵੀ ਸਰਕਾਰਾਂ ਦੇ ਤਾਂ ਚੋਜ ਉਹੀ ਰਹਿੰਦੇ ਆ, ਪਰ ਇਹ ਹੁੰਦਾ ਵੀ ਜਿਵੇਂ ਅੱਜ ਸ਼੍ਰੀਲੰਕਾ ਦਾ ਹਾਲ ਆ ਕਿ ਜੀ ਇਕੋਨੋਮਿਕ ਕ੍ਰਾਈਸਿਸ ਦੇ ਵਿੱਚ ਦੇਸ਼ ਆ ਗਿਆ ਜਾਂ ਕੋਈ ਸਟੇਟ ਆ ਗਈ, ਪੰਜਾਬ ਦੇ ਹਾਲਾਤ ਵੀ ਮਾੜੇ ਨੇ। ਵੀ ਸਭ ਤੋਂ ਪਹਿਲਾ ਸਵਾਲ ਮੇਰਾ ਤੁਹਾਨੂੰ ਇਹੀ ਆ ਵੀ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਵੀ ਜਿਹੜਾ ਕਿਸੇ ਵੀ ਦੇਸ਼ ਦਾ ਜਾਂ ਕਿਸੇ ਵੀ ਪੋਲੀਟੀਕਲ ਐਂਟਾਈਟੀ ਦਾ ਜਿਹੜਾ ਟੈਕਸ ਕਲੈਕਸ਼ਨ ਦਾ ਸਿਸਟਮ ਆ ਉਹ ਕੀ ਹੁੰਦਾ ਆ ਅਤੇ ਇੱਥੇ ਪ੍ਰੈਜੈਂਟਲੀ ਇੰਡੀਆ ਦੇ ਵਿੱਚ ਉਹ ਸਿਸਟਮ ਕਿਹੋ ਜਿਹਾ ਆ ਅਤੇ ਉਹ ਕਿਵੇਂ ਰਨ ਕਰ ਰਿਹਾ। ਨੋਰਮਲੀ ਜੀ ਵੇਖੋ, ਆਪਣੇ ਜਿਹੜੇ ਟੈਕਸੇਸ਼ਨ ਹੁੰਦੀ ਆ ਜਾਂ ਸਰਕਾਰ ਨੇ ਜੋ ਟੈਕਸ
ਇਨਕਮ ਜਨਰੇਟ ਕਰਨੀ ਹੁੰਦੀ ਆ ਉਹਦੇ ਵਿੱਚ ਲਾਰਜਲੀ ਟੈਕਸੇਸ਼ਨ ਹੀ ਪਾਰਟ ਹੁੰਦਾ। ਟੈਕਸੇਸ਼ਨ ਦੋ ਤਰ੍ਹਾਂ ਦੀ ਹੁੰਦੀ ਆ, ਇੱਕ ਤਾਂ ਡਾਇਰੈਕਟ ਟੈਕਸ ਹੁੰਦਾ ਜਿਹੜਾ ਤੁਹਾਡੀ ਇਨਕਮ ਦੇ ਉੱਤੇ ਲੱਗ ਜਾਂਦਾ ਕਿ ਜੋ ਤੁਸੀਂ ਕਮਾਈ ਕਰਦੇ ਹੋ ਉਹਦੇ ਵਿੱਚੋਂ ਤੁਹਾਡੇ ਤੋਂ ਲੈ ਲਿਆ ਜਾਂਦਾ। ਉਹ ਜਿਹੜੇ ਕਾਰਪੋਰੇਟਸ ਆ ਜਾਂ ਬਿਜ਼ਨਸ ਅਦਾਰੇ ਆ, ਜਿਹਨਾਂ ਨੂੰ ਆਪਾਂ ਕਾਰਪੋਰੇਟ ਤਾਂ ਨਹੀਂ ਕਹਾਂਗੇ, ਜਿਹੜੇ ਬਿਜ਼ਨਸ ਅਦਾਰੇ ਆ, ਵਪਾਰਕ ਅਦਾਰੇ ਆ, ਉਹਨਾਂ ਦੇ ਉੱਤੇ ਕੁਛ ਪਰਸੈਂਟੇਜ ਲੱਗਦੀ ਆ ਉਹਨਾਂ ਦੀ ਆਮਦਨ 'ਤੇ। ਫਿਰ ਜਿਹੜੀ ਆਪਣੀ ਨਿੱਜੀ ਆਮਦਨ ਹੈ ਉਹਨਾਂ ਦੇ ਉੱਤੇ ਕੁਛ ਟੈਕਸ ਲੱਗਦਾ। ਉਹਦੇ ਅੱਡ ਸਲੈਬਸ ਆ, ਅੱਡ, ਪਰ ਉਹ ਤਕਰੀਬਨ ਹੁਣ ਵਰਲਡ ਦੀਆਂ ਕੁਛ ਇਕੋਨਮੀਜ਼ 'ਚ ਆਲਮੋਸਟ ਉਹ ਨੀਅਰ ਬਾਏ ਸਟੇਬਲਾਈਜ਼ ਹੋਏ ਹੋਏ ਹੈਗੇ ਆ। ਦੂਸਰਾ ਜਿਹੜਾ ਪਾਰਟ ਹੁੰਦਾ ਉਹਦਾ ਹਿੱਸਾ ਹੁੰਦਾ ਉਹ ਹੁੰਦਾ ਇਨਡਾਇਰੈਕਟ ਟੈਕਸ। ਕੋਈ ਵੀ ਚੀਜ਼ ਆਪਾਂ ਖਰੀਦਦੇ ਹਾਂ, ਜਿਹੜੀ ਵੀ ਆਪਾਂ ਚੀਜ਼ ਦੀ ਖਰੀਦਦਾਰੀ ਕਰਦੇ ਹਾਂ, ਉਹਦੇ 'ਤੇ ਕਈ ਤਰ੍ਹਾਂ ਦੇ ਟੈਕਸ ਲੱਗਦੇ ਆ। ਉਹ ਟੈਕਸ ਕੀ ਹੁੰਦੇ? ਇੱਕ ਤਾਂ ਫੈਕਟਰੀ 'ਚੋਂ ਜਦੋਂ ਨਿਕਲਦਾ ਐਕਸਾਈਜ਼ ਲੱਗਦਾ, ਐਕਸਾਈਜ਼ ਤੋਂ ਬਾਅਦ ਉੱਤੇ ਸੇਲਸ ਟੈਕਸ ਲੱਗਦਾ, ਉਹਦੇ 'ਤੇ ਲੋਕਲ ਔਕਟਰਾਈ ਲੱਗ ਸਕਦੀ ਹੈ, ਕੋਈ ਪਿੰਡ ਵੀ ਆਦਾ ਟੈਕਸ ਲਗਾ ਸਕਦਾ। ਪਰ ਇਹ ਸਾਰਾ ਕੁਛ ਹੁਣ ਖਤਮ ਕਰਕੇ ਪੰਜਾਬ ਦੇ ਵਿੱਚ ਜਾਂ ਕੁਛ ਬਾਹਰਲੇ ਦੇਸ਼ਾਂ 'ਚ ਵੀ ਹੈਗਾ, ਮਤਲਬ ਕੰਟਰੀਜ਼ 'ਚ ਵੀ ਹੈਗਾ, ਉੱਥੇ ਇੱਕ GST ਨਾਂ ਦਾ ਇੱਕ ਟੈਕਸ ਲਗਾ ਦਿੱਤਾ ਜਾਂਦਾ ਕਿ ਵੀ ਜਿੰਨੀ ਕੁ ਵੈਲਿਊ ਐਡ ਹੁੰਦੀ ਹੈ ਉਹਨਾਂ ਕੁ ਉਸ ਜਗ੍ਹਾ 'ਤੇ ਉਹ ਟੈਕਸੇਸ਼ਨ ਕਰ ਦਿੱਤੀ ਜਾਂਦੀ ਹੈ। ਮਤਲਬ ਇੰਡੀਆ ਦੇ ਵਿੱਚ ਵੀ ਜਿਹੜੀ ਪਹਿਲਾਂ ਮਲਟੀ ਲੇਅਰ ਟੈਕਸ ਸਿਸਟਮ ਸੀ, ਫਿਰ ਆ ਇੱਕ ਚੇਂਜ ਆਇਆ ਵੀ ਜਿਹਦੇ ਵਿੱਚ GST ਦਾ ਸਿਸਟਮ ਆਇਆ, ਤਾਂ GST ਜਿਹੜਾ ਆ ਉਹਦੇ ਉੱਤੇ ਬੜੀ ਵੱਡੀ ਡਿਬੇਟ ਚੱਲ ਰਹੀ ਆ ਵੀ ਜਿਹੜਾ ਇਹ ਨਵਾਂ ਟੈਕਸੇਸ਼ਨ ਦਾ ਸਿਸਟਮ ਆ ਉਹ ਇੰਡੀਆ ਦੀ ਫੈਡਰਲ ਸਪਿਰਿਟ ਦੇ ਉੱਤੇ ਅਟੈਕ ਆ। ਕਈ ਸਟੇਟਸ ਜਿਹੜੀਆਂ ਨੇ ਉਹਦੇ ਉੱਤੇ ਕੁਐਸਚਨ ਰੇਜ਼ ਕਰਦੀਆਂ ਨੇ, ਉਹਦਾ ਵਿਰੋਧ ਕਰਦੀਆਂ ਨੇ। ਇਹ ਕੀ ਮਾਮਲਾ ਆ? ਇਹ ਝਗੜਾ ਕੀ ਆ? ਸਟੇਟਸ ਨੂੰ ਕਿੱਥੇ ਘਾਟਾ ਆ ਇਸ ਨਵੇਂ ਟੈਕਸੇਸ਼ਨ ਸਿਸਟਮ 'ਚ? ਦੇਖੋ ਜੀ, ਜੋ ਆਪਾਂ ਆਰਥਿਕ ਸਿਸਟਮ ਯੂਜ਼ ਕਰ ਰਹੇ ਹਾਂ ਇਸ ਟਾਈਮ, ਜੋ ਭਾਰਤ ਦੇ ਵਿੱਚ ਆਰਥਿਕ ਸਿਸਟਮ ਲੱਗਿਆ ਹੋਇਆ, ਇਹ ਗਵਰਨਮੈਂਟ ਆਫ ਇੰਡੀਆ ਐਕਟ 1935 ਵਾਲੇ 'ਚੋਂ ਆਪਾਂ ਕਰਦੇ। ਉਹਦੇ 'ਚ ਕੀ ਹੈ ਕਿ ਸਾਰਾ ਜਿਹੜਾ ਸਰੋਤ ਆ ਪੈਸੇ ਦੇ ਉਹ ਹੌਲੀ ਹੌਲੀ ਕਰਕੇ ਕੇਂਦਰ, ਕਿਉਂਕਿ ਉਦੋਂ ਬਸਤੀਵਾਦੀ ਸਰਕਾਰ ਸੀ, ਉਦੋਂ ਅੰਗਰੇਜ਼ ਸਰਕਾਰ ਸੀ, ਤਾਂ ਉਹ ਤਕਰੀਬਨ ਸਾਰੇ ਸਰੋਤ ਉਹ ਇਕੱਠੇ ਉਹਨਾਂ ਕੋਲੇ ਹੁੰਦੇ ਸੀ, ਤਾਂ ਉਹਨਾਂ ਕੋਲੇ ਪੈਸਾ ਚਲਾ ਜਾਂਦਾ ਸੀ। ਫਿਰ ਉਹ ਪੈਸਾ ਆਪਦੇ ਹਿਸਾਬ ਨਾਲ ਵੰਡਦੇ ਸੀ। ਪਰ ਅੰਗਰੇਜ਼ਾਂ ਨੇ ਵੀ 1935 'ਚ ਤੋਂ ਬਾਅਦ ਇਹ ਸਮਝ ਲਿਆ ਸੀਗਾ ਕਿ ਇਹ ਸਿਸਟਮ ਠੀਕ ਨਹੀਂ ਗਾ ਇੱਥੋਂ ਵਾਸਤੇ, ਇੱਥੇ ਥੋੜ੍ਹੀਆਂ ਰਾਈਟਸ ਹੋਰ ਦੇਣੀ ਚਾਹੀਦੀ। ਜਿਵੇਂ ਕੈਬਨਿਟ ਮਿਸ਼ਨ ਪਲਾਨ ਆਈ ਹੈ, ਜਾਂ ਈਵਨ ਉਦੋਂ ਵੀ ਕੁਛ ਰਾਈਟਸ ਸੀਗੇ, ਜਿਹੜੀਆਂ ਪ੍ਰਿੰਸਲੀ ਸਟੇਟਸ ਉਹਨਾਂ ਦੀ ਤਾਂ ਕਰੰਸੀ ਵੀ ਆਪਦੀ ਹੁੰਦੀ ਸੀ, ਉਹ ਆਪਦਾ ਰੈਵਨਿਊ ਪੂਰਾ ਚਲਾਉਂਦੇ ਸੀ। ਪਰ ਭਾਰਤ ਨੇ ਉਹ 1935 ਵਾਲਾ ਸਿਸਟਮ ਅੱਗੇ ਚੱਕਿਆ, ਉਹਨੂੰ ਲਾਗੂ ਕੀਤਾ, ਅਤੇ ਉਹਦਾ ਵੀ ਉਦੋਂ ਵੱਧ ਕੇਂਦਰੀਕਰਨ ਕੀਤਾ ਹੈਗਾ ਕਿ ਵੀ ਅਸੀਂ ਪੈਸਾ ਕਿਵੇਂ ਵੰਡਣਾ। ਪੈਸਾ ਉਹ 3 ਤਰੀਕੇ ਨਾਲ ਵੰਡਦੇ ਆ, ਇਕੱਠਾ ਉਹ ਸਾਰਾ ਕਰ ਲੈਂਦੇ ਆ, ਅਤੇ ਉਹ ਪੈਸਾ 3 ਤਰੀਕੇ ਨਾਲ ਵੰਡਦੇ ਆ। ਇੱਕ ਤਾਂ ਉਹਨਾਂ ਕੋਲ ਫਾਈਨੈਂਸ ਕਮਿਸ਼ਨ ਹੁੰਦਾ, ਇੱਕ ਉਹਨਾਂ ਕੋਲ ਪਲੈਨਿੰਗ ਕਮਿਸ਼ਨ, ਇਹਨੂੰ ਅੱਜ ਕੱਲ੍ਹ ਨੀਤੀ ਆਯੋਗ ਕਹਿੰਦੇ ਆ, ਇੱਕ ਗ੍ਰਾਂਟਸ ਦਿੰਦੇ ਆ, ਜਿਹੜੀਆਂ ਮਿਨਿਸਟਰੀਜ਼ ਗ੍ਰਾਂਟਸ ਦਿੰਦੀਆਂ। ਜਿਹੜਾ ਫਾਈਨੈਂਸ ਕਮਿਸ਼ਨ ਉਹਦਾ ਇੱਕ ਸੈੱਟ ਫਾਰਮੂਲਾ ਹੈ। ਉਹ ਜਿਹੜਾ ਫਾਰਮੂਲਾ ਬਣਾਇਆ ਉਹ ਇਸ ਤਰੀਕੇ ਨਾਲ ਬਣਾਇਆ ਕਿ ਜਿਹੜੀ ਕੋਈ ਬਾਹਲੀ ਮਿਹਨਤੀ ਸਟੇਟ ਆ ਜਾਂ ਬਾਹਲੀ ਐਫੀਸ਼ੀਐਂਟ ਸਟੇਟ ਆ, ਜਿਵੇਂ ਪੰਜਾਬ ਬਹੁਤ ਐਫੀਸ਼ੀਐਂਟ ਸਟੇਟ ਸੀ ਕਿਸੇ ਟਾਈਮ, ਬਹੁਤ ਜ਼ਿਆਦਾ ਪ੍ਰੋਡਿਊਸ ਕਰ ਰਹੀ ਸੀ, ਤਾਂ ਉਹਨੂੰ ਉਹ ਹਿੱਸਾ ਪੂਰਾ ਨਹੀਂ ਮਿਲਦਾ, ਉਹਨੂੰ ਘੱਟ ਪੈਸੇ ਮਿਲਦੇ ਆ ਵਾਪਸ। ਜਿਵੇਂ ਪੰਜਾਬ ਜੇ 100 ਰੁਪਏ ਟੈਕਸ ਇਕੱਠਾ ਕਰਦਾ ਹੈ ਤਾਂ ਉਹਨੂੰ 42 ਰੁਪਏ ਵਾਪਸ ਮਿਲਦੇ ਹੁੰਦੇ ਸੀ। ਇਸੇ ਤਰ੍ਹਾਂ ਮਹਾਰਾਸ਼ਟਰ ਨੂੰ ਬਹੁਤ ਘੱਟ ਮਿਲਦੇ ਆ, ਤਾਮਿਲਨਾਡੂ ਨੂੰ ਹੋਰ ਵੀ ਘੱਟ ਮਿਲਦੇ ਆ, ਯੂਪੀ ਵਰਗੀਆਂ ਜਾਂ ਬਿਹਾਰ ਵਰਗੀਆਂ ਜਿਹੜੀਆਂ ਜਿਹਨਾਂ ਨੂੰ ਬਿਮਾਰੂ ਸਟੇਟਸ ਕਿਹਾ ਜਾਂਦਾ, ਉਹਨਾਂ ਨੂੰ ਜ਼ਿਆਦਾ ਮਿਲਦੇ। ਹੁਣ ਉਹਦੇ ਤੋਂ ਉਹ ਸਿਸਟਮ ਹੀ ਆਪਦੇ ਆਪ 'ਚ ਮਾੜਾ ਸੀ, ਪਰ ਉਹਦੇ ਨਾਲੋਂ ਇੱਕ ਸਟੈਪ ਹੋਰ ਅੱਗੇ ਚਲੇ ਗਏ। ਉਹ ਇਹਨਾਂ ਨੇ ਕਿਹਾ ਕਿ ਅਸੀਂ ਇਹ ਵਨ ਨੇਸ਼ਨ ਜਾਂ ਵਨ ਮਾਰਕੀਟ ਬਣਾਉਣਾ ਚਾਹੁੰਦੇ ਹਾਂ। GST 'ਚ ਅਸੀਂ ਕਿ ਗੁੱਡਸ ਮੂਵ ਕਰ ਸਕਣਗੀਆਂ, ਠੀਕ ਹੈ। ਪਰ ਹੋਇਆ ਕੀ ਆ ਕਿ ਜਿੱਥੇ ਤਾਂ ਫੈਡਰਲ ਢਾਂਚੇ ਦੇ ਹਿਸਾਬ ਨਾਲ ਇਹਨਾਂ ਨੂੰ ਡਾਇਰੈਕਟ ਟੈਕਸਿਸ ਵੀ ਸਟੇਟ ਨੂੰ ਦੇ ਦੇਣੇ ਚਾਹੀਦੇ ਸੀ ਕਿ ਵੀ ਤੁਸੀਂ ਆਪਦੀ ਜ਼ਰੂਰਤ ਦੇ ਹਿਸਾਬ ਨਾਲ ਟੈਕਸ ਲਾ ਲਓ। ਉਹ ਕਰਨ ਦੀ ਬਜਾਏ ਉਲਟਾ ਇਹ ਕੀਤਾ ਕਿ ਇੰਡਾਇਰੈਕਟ ਟੈਕਸਿਸ ਦੇ ਉੱਤੇ ਵੀ ਕਬਜ਼ਾ ਕਰ ਲਿਆ ਤੁਹਾਡੇ ਉੱਤੇ। ਤਾਂ ਇੱਕ ਤਰ੍ਹਾਂ ਜਿਹੜੀ ਤੁਹਾਡੇ ਕੋਲ ਥੋੜ੍ਹੀ ਬਹੁਤ ਲੀਵਰੇਜ ਸੀਗੀ ਉਹ ਵੀ ਲੈ ਲਈ। ਹੁਣ ਉਹਦੇ ਵਿੱਚ ਵੀ ਸਟੇਟਾਂ ਨੂੰ, ਕੇਂਦਰ ਨੂੰ ਬੜੀ ਕਨਫਿਊਜ਼ਨ ਇਹ ਹੈ ਕਿ ਹੁਣ ਲੇਟੈਸਟ ਸੁਪਰੀਮ ਕੋਰਟ ਦੀ ਜੱਜਮੈਂਟ ਆ ਗਈ ਗੁਜਰਾਤ ਬਾਰੇ। ਉਹ ਇਹ ਕਹਿੰਦੀ ਹੈ ਕਿ ਵੀ GST ਇੱਕ ਰਿਕਮੈਂਡਰੀ ਬੋਡੀ ਆ, ਇੰਪਲੀਮੈਂਟ ਨਹੀਂ ਕਰ ਸਕਦੀ। ਕਿਉਂਕਿ ਇਸ ਤਰੀਕੇ ਕਿਉਂ ਨਹੀਂ ਕਰ ਸਕਦੀ? ਕਿਉਂਕਿ ਵੇਖੋ GST ਦਾ ਜਿਹੜੀ ਕਾਊਂਸਲ ਆ ਉਹ ਸਿੱਧੀ ਇਨ ਕੰਟਰਾਵੈਂਸ਼ਨ ਟੂ ਇੰਡੀਅਨ ਫੈਡਰਲਿਜ਼ਮ ਖੜੀ ਆ, ਠੀਕ ਹੈ ਨਾ। ਤਾਂ ਇਹ ਕਨਫਿਊਜ਼ਨ ਹੈ ਇਹਨਾਂ ਨੂੰ। ਅਸਲ ਗੱਲ ਇਹ ਹੈ ਜੀ ਕਿ ਆਮਦਨ ਉਨੀ ਹੈ ਨਹੀਂ, ਉਹ ਆਮਦਨ ਦੇ ਵਿੱਚ ਜਿਹੜਾ ਵੀ ਹੈਗਾ ਜਿੰਨਾ ਹੱਥ ਮਾਰਨਾ ਚਾਹੁੰਦੇ ਕੇਂਦਰ ਉਹਨੂੰ ਕਰ ਲੈਂਦਾ, ਅਤੇ ਉਹਦੀ ਇਨਐਫੀਸ਼ੀਐਂਟ ਯੂਜ਼ ਹੁੰਦੀ ਜਿਹੜੀ ਮਤਲਬ ਇੱਕ ਵਾਰ ਤਾਂ ਸੈਂਟਰ ਜਿਹੜਾ ਆ ਉਹ ਪੈਸਾ ਲੈ ਲੈਂਦਾ ਆ ਸਟੇਟਸ ਤੋਂ, ਮਤਲਬ ਟੈਕਸ ਦੇ ਰੂਪ 'ਚ। ਹੁਣ GST ਦਾ ਸਿਸਟਮ ਆ ਗਿਆ ਕਿ ਜਿਹੜਾ ਡਾਇਰੈਕਟ ਅਤੇ ਇਨਡਾਇਰੈਕਟ ਟੈਕਸਿਸ ਆ ਉਹ ਸਾਰੇ ਸੈਂਟਰ ਦੇ ਕੋਲ ਜਾ ਰਹੇ ਆ। ਫਿਰ ਸੈਂਟਰ ਉਹਨਾਂ ਨੂੰ ਦੁਬਾਰਾ ਵਾਪਸ ਸਟੇਟਸ ਨੂੰ ਦਿੰਦਾ ਆ ਇੱਕ ਪ੍ਰਪੋਰਸ਼ਨ ਦੇ ਵਿੱਚ। ਤਾਂ ਉਹ ਜਿਹੜਾ ਪ੍ਰਪੋਰਸ਼ਨ ਆ ਉਹਦੇ 'ਤੇ ਲਗਾਤਾਰ ਇੱਥੇ ਲੜਾਈ ਚੱਲਦੀ ਰਹਿੰਦੀ ਹੈ। ਜਿਵੇਂ ਸਾਊਥਰਨ ਸਟੇਟਸ ਨੇ ਉਹ ਵੱਧ ਮਿਹਨਤੀ ਨੇ, ਉਹਨਾਂ ਤੋਂ ਵੱਧ ਟੈਕਸ ਜਨਰੇਟ ਕਰਦੀਆਂ ਨੇ ਉਹ, ਪਰ ਉਹ ਕਹਿੰਦੇ ਸਾਨੂੰ ਵਾਪਸ ਉਹਨਾਂ ਨਹੀਂ ਮਿਲ ਰਿਹਾ। ਜਿਹੜੀਆਂ ਹਿੰਦੀ ਬੈਲਟ ਦੀਆਂ ਸਟੇਟਸ ਨੇ ਉਹ ਉੱਥੇ ਨਾ ਉਹ ਮਿਹਨਤ ਵੀ ਨਹੀਂ ਕਰਦੇ ਲੋਕ, ਅਤੇ ਉੱਥੇ ਟੈਕਸ ਵੀ ਘੱਟ ਜਨਰੇਟ ਹੁੰਦਾ, ਪਰ ਉਹਨਾਂ ਨੂੰ ਵੱਧ ਦਿੱਤਾ ਜਾ ਰਿਹਾ। ਤਾਂ ਜਿਹੜੀ ਇਹ ਸਟਰਗਲ ਆ, ਤੁਸੀਂ ਉਹਦੀਆਂ ਪੋਲੀਟੀਕਲ ਇੰਪਲੀਕੇਸ਼ਨਸ ਕੀ ਦੇਖਦੇ ਹੋ? ਮਤਲਬ ਜੇ ਆਪਾਂ ਇੰਡੀਆ ਦੇ ਪੋਲੀਟੀਕਲ ਸਿਸਟਮ 'ਤੇ ਦੇਖੀਏ ਵੀ ਜਿਹੜਾ ਇਹ ਜਿਹੜੇ ਲੋਕ ਵੱਧ ਮਿਹਨਤ ਕਰ ਰਹੇ ਆ, ਡਾਇਵਰਸਿਟੀ ਆ, ਆਪਣੀਆਂ ਨੈਸ਼ਨੈਲਿਟੀਜ਼ ਨੇ, ਪਰ ਉਹਨਾਂ ਤੋਂ ਸੈਂਟਰ ਵੱਧ ਪੈਸਾ ਲੈ ਕੇ ਅਤੇ ਉਹ ਹਿੰਦੀ ਬੈਲਟ ਨੂੰ ਵੱਧ ਦਿੱਤਾ ਜਾ ਰਿਹਾ ਅਤੇ ਉਹਨਾਂ ਸਟੇਟਸ ਨੂੰ ਘੱਟ ਦਿੱਤਾ ਜਾ ਰਿਹਾ।
ਵੇਖੋ ਜੀ, ਜਿਹੜਾ ਕਨਸੈਪਟ ਇਸ ਕਰਕੇ ਬਣਾਇਆ ਸੀਗਾ ਕਿ ਜਿੱਥੇ ਵੀ ਉਹਨਾਂ ਨੇ ਇਹ ਵੇਖਿਆ ਕਿ ਵੀ ਸਾਡੇ ਕੋਲੇ ਕੋਈ ਨੈਚੁਰਲ ਨੈਸ਼ਨਲਿਜ਼ਮ ਤਾਂ ਹੈ ਨਹੀਂ ਗਾ ਇੱਥੇ, ਹੈ ਨਾ, ਕਿ ਇਹ ਕੋਈ ਦੇਸ਼ ਤਾਂ ਹੈ ਨਹੀਂ ਸੀਗਾ। ਜਦੋਂ ਇਹ ਦੇਸ਼ ਇੱਕ ਹੈ ਨਹੀਂ ਸੀ, ਜਾਂ ਇਹ ਲੋਕ ਇੱਕ ਨੇਸ਼ਨ ਨਹੀਂ ਸੀ, ਨੰਬਰ ਆਫ ਨੇਸ਼ਨ ਸੀਗੇ, ਅਤੇ ਇਹਨਾਂ ਨੂੰ ਬੰਨ੍ਹ ਕੇ ਰੱਖਣ ਦਾ ਉਹਨਾਂ ਨੇ ਇਹ ਤਰੀਕਾ ਰੱਖਿਆ ਕਿ ਵੀ ਜਿਹੜਾ ਅਮੀਰ ਆ, ਜਿਹੜਾ ਕੋਈ ਅਮੀਰ ਹੋ ਜਾਂਦਾ, ਜਿਹੜਾ ਕੋਈ ਮਿਹਨਤ ਵੱਧ ਕਰਦਾ, ਜ਼ਿਆਦਾ ਪ੍ਰੋਡਕਟਿਵ ਹੋ ਜਾਂਦਾ, ਉਹਦੇ ਤੋਂ ਮਾੜੇ ਨੂੰ ਦੇ ਦਿੱਤਾ ਜਾਵੇ ਪੈਸਾ। ਤਾਂ ਇੱਕ ਅਸੀਂ ਸੰਤੁਲਨ ਬਣਾਈ ਰੱਖੀ ਇਹਨਾਂ ਦਾ ਕਿ ਇਹਨਾਂ ਕੋਲੇ ਜਿਹੜੀ ਆਮਦਨ ਇਹ ਬਰਾਬਰ ਰਹਿਣ ਫਾਈਨੈਂਸ਼ਲੀ। ਪਰ ਹੋਇਆ ਕੀ ਆ ਕਿ ਜਿਹੜੇ ਇਨਐਫੀਸ਼ੀਐਂਟ ਲੋਕ ਹੈਗੇ ਆ, ਸੈੱਟ ਆਫ ਪੀਪਲ ਹੈਗੇ ਆ, ਉਹਨਾਂ ਨੇ ਸਾਰੀ ਵੈਲਥ ਨੂੰ ਡਰੇਨ ਕਰ ਲਿਆ। ਮਤਲਬ ਹੁਣ ਕੁਛ ਲੋਕ ਹੁਣ ਕੁਛ ਨੈਸ਼ਨੈਲਿਟੀਜ਼ ਕਹਿ ਲਓ ਜਾਂ ਕੁਛ ਸਬ ਨੈਸ਼ਨੈਲਿਟੀਜ਼ ਕਹਿ ਲਓ, ਇਹ ਫੀਲ ਕਰਦੀਆਂ ਕਿ ਵੀ ਸਾਡੀ ਲੁੱਟ ਹੋ ਰਹੀ ਆ ਅਤੇ ਉਹਨਾਂ ਨੂੰ ਖਵਾਈ ਜਾ ਰਹੀ ਆ, ਉੱਥੇ ਇਨਐਫੀਸ਼ੀਐਂਟ ਯੂਜ਼ ਹੋ ਰਿਹਾ। ਤਾਂ ਇਹ ਸਿਸਟਮ ਠੀਕ ਰਹਿਣਾ ਸੀ ਪ੍ਰੋਵਾਈਡਡ ਕੋਈ 20-30 ਸਾਲ ਚੱਲਦਾ ਅਤੇ ਉਹ ਲੋਕ ਬਰਾਬਰ ਆ ਜਾਂਦੇ, ਪਰ ਉਹ ਬਰਾਬਰ ਨਹੀਂ ਆ ਰਹੇ, ਔਰ ਲਗਾਤਾਰ ਡਰੇਨ ਹੁੰਦਾ ਜਾ ਰਿਹਾ। ਉਹ ਡਰੇਨ ਇੰਨਾ ਜ਼ਿਆਦਾ ਹੋ ਰਿਹਾ ਕਿ ਉਹ ਬਾਕੀਆਂ ਨੂੰ ਵੀ ਲੈ ਡੁੱਬੇ। ਤਾਂ ਉਹਦੇ ਨਾਲ ਡੈਫੀਨੇਟਲੀ ਇੱਕ ਹੁਣ ਜਿਵੇਂ ਸਦਰਨ ਸਟੇਟਸ ਦੇ ਵਿੱਚ ਅੱਜ GST ਕਾਊਂਸਲ 'ਚ ਵੀ ਉਹ ਇਹ ਕਹਿ ਰਹੇ ਆ ਕਿ ਵੀ ਸਾਡੇ ਨਾਲ ਧੱਕਾ। ਇਹ ਤਾਂ ਪਹਿਲਾਂ ਸੀਗਾ, GST ਨਾਲ ਇਹ ਹੋਰ ਐਕਸਟਰਾ ਹੋ ਗਿਆ। GST ਨਾਲ ਇਹ ਹੋ ਗਿਆ ਕਿ ਵੀ ਟੋਟਲ ਪੈਸਾ ਪਹਿਲਾਂ ਉਹਨਾਂ ਦੇ ਕੰਟਰੋਲ 'ਚ ਚਲਾ ਜਾਂਦਾ, ਫਿਰ ਤੁਹਾਨੂੰ ਮੰਗਣਾ ਪੈਂਦਾ ਵਾਪਸ। ਹਾਲਾਂਕਿ ਜੇ ਇੱਥੇ ਟੈਕਸ ਇਕੱਠਾ ਹੋਇਆ, ਇੱਥੇ ਦੇ ਦਿਓ, ਇੱਥੇ ਯੂਜ਼ ਹੋਣਾ ਚਾਹੀਦਾ। ਸਹੀ ਮੈਨੇਜ ਤਾਂ ਹੋਣਾ ਚਾਹੀਦਾ ਕਿ ਪਿੰਡ ਦੇ ਲੈਵਲ 'ਤੇ ਵੀ ਟੈਕਸੇਸ਼ਨ ਅਲਾਊਡ ਹੋਣੀ ਚਾਹੀਦੀ ਆ, ਮੁਹੱਲੇ ਦੇ ਲੈਵਲ 'ਤੇ ਵੀ ਕੋਈ ਟੈਕਸੇਸ਼ਨ ਅਲਾਊਡ ਹੋਣੀ ਚਾਹੀਦੀ, ਤਾਂ ਕਿ ਉਹਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਉਹਦਾ ਕੰਮ ਕਰ ਲੈਣ। ਵਰਲਡ ਤਾਂ ਟੈਕਸੇਸ਼ਨ 'ਚ ਉੱਥੇ ਪਹੁੰਚ ਗਿਆ, ਤੁਸੀਂ ਇੱਕਦਮ ਇਕੱਠੇ ਕਰਨ ਦੇ ਵਿੱਚ ਸੈਂਟਰਲਾਈਜੇਸ਼ਨ 'ਚ ਪਹੁੰਚ ਗਏ। ਤਾਂ ਉਹਦੇ ਨਾਲ ਮੋਨੀਟਰੀ ਇਨਐਫੀਸ਼ੀਐਂਟ ਯੂਜ਼ ਹੁੰਦਾ ਜਾ ਰਿਹਾ, ਬਿਕੋਜ਼ ਜੋ ਜਿੱਥੇ ਆਪਾਂ ਬੈਠੇ ਇਹਦੀਆਂ ਜ਼ਰੂਰਤਾਂ ਇੱਥੋਂ 50 ਕਿਲੋਮੀਟਰ 100 ਕਿਲੋਮੀਟਰ ਦੂਰ ਹਿਮਾਚਲ ਦੇ ਕਿਸੇ ਪਿੰਡ ਦੀਆਂ ਜ਼ਰੂਰਤਾਂ ਬਿਲਕੁਲ ਅਲੱਗ ਆ, ਪਰ ਉੱਥੇ ਪਾਲਿਸੀ ਮੇਕਰ ਤਾਂ ਇੱਥੋਂ ਦੀ ਅਤੇ ਉੱਥੋਂ ਦੀ ਵੀ ਅਤੇ ਤਾਮਿਲਨਾਡੂ ਦੇ ਲੋਕਾਂ ਦੀ ਇੱਕੋ ਪਾਲਿਸੀ ਬਣਾ ਦਿੰਦਾ, ਇੱਕੋ ਤਰੀਕਾ ਬਣਾ ਦਿੰਦਾ। ਤਾਂ ਪੈਸੇ ਦੀ ਜਿਹੜੀ ਵਰਤੋਂ ਆ ਉਹ ਬਹੁਤ ਇਨਐਫੀਸ਼ੀਐਂਟ ਹੋ ਰਹੀ। ਇਹ ਦੂਜਾ ਕਰਪਸ਼ਨ, ਮਤਲਬ ਬੇਸਿਕਲੀ ਪੋਲੀਟਿਕਸ 'ਤੇ ਆਪਾਂ ਦੇਖਦੇ ਹਾਂ ਕਿ ਹਿੰਦੀ ਬੈਲਟ ਜਿਹੜੀ ਉਹ ਡੋਮੀਨੇਟ ਕਰਦੀ ਆ, ਅਤੇ ਪੈਸਾ ਗ੍ਰਾਂਟਸ ਦੇ ਰੂਪ 'ਚ, ਫੰਡਸ ਦੇ ਰੂਪ 'ਚ ਉਸੇ ਬੈਲਟ 'ਚ ਜਾਣਾ ਹੁੰਦਾ, ਅਤੇ ਉੱਥੇ ਫਿਰ ਪੋਲੀਟੀਕਲ ਕਰਪਸ਼ਨ ਇੰਨੀ ਜ਼ਿਆਦਾ ਆ ਵੀ ਜਿਹਦੇ ਕਰਕੇ ਉਹ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਇਨਐਫੀਸ਼ੀਐਂਸੀ ਬਹੁਤ ਜ਼ਿਆਦਾ, ਮਤਲਬ ਟੈਕਸ ਕਲੈਕਸ਼ਨ 'ਚ ਅਤੇ ਉਹਦੇ ਯੂਸੇਜ ਦੇ ਵਿੱਚ। ਤਾਂ ਜਿਹੜੀ ਗੱਲ ਪੰਜਾਬ ਦੀ ਜੇ ਆਪਾਂ ਕਰੀਏ, ਤਾਂ ਪੰਜਾਬ ਦਾ ਜਿਹੜਾ ਲਗਾਤਾਰ ਡੈਫੀਸ਼ੀਟ ਆ ਅਤੇ ਹੁਣ ਉਹ ਲੋਨ ਵੀ ਵੱਧਦਾ ਜਾ ਰਿਹਾ, ਤਾਂ ਉਹਦੇ ਵਿੱਚ ਵੀ ਤੁਸੀਂ ਕੀ, ਇੱਕ ਤਾਂ ਆਪਾਂ ਕਹਿੰਦੇ ਕਿ ਪੰਜਾਬ ਦੀਆਂ ਸਰਕਾਰਾਂ ਜਿਹੜੀਆਂ ਨੇ ਉਹਨਾਂ ਨੇ ਸਹੀ ਤਰੀਕੇ ਦੇ ਨਾਲ ਪੰਜਾਬ ਨੂੰ ਰਨ ਨਹੀਂ ਕੀਤਾ। ਬੇਸਿਕਲੀ ਜਿਹੜੀ ਸੈਂਟਰਲ ਗਵਰਨਮੈਂਟ ਆ ਉਹ ਇੱਕ ਪਾਸੇ ਹੋ ਜਾਂਦੀ ਆ, ਵੀ ਸਾਰਾ ਜਿਹੜਾ ਭਾਰ ਆ ਉਹ ਪੰਜਾਬ ਦੇ ਰਾਜਨੇਤਾ ਜਾਂ ਪੋਲੀਟੀਸ਼ੀਅਨਾਂ 'ਤੇ ਪਾ ਦਿੱਤਾ ਜਾਂਦਾ। ਤੁਹਾਨੂੰ ਕੀ ਲੱਗਦਾ ਕਿ ਅਸਲ 'ਚ ਇਹ ਸੱਚਾਈ, ਪੂਰੀ ਸੱਚਾਈ ਨਹੀਂ ਆ, ਵੀ ਕੋਈ ਹੋਰ ਵੀ ਪਰਦੇ ਦੇ ਪਿੱਛੇ, ਇਹਦੇ ਪਿੱਛੇ ਗੱਲ ਆ? ਆਪਾਂ ਨਾ ਦੋ ਪੱਖ, ਪਹਿਲੀ ਗੱਲ ਤਾਂ ਆਪਾਂ ਪਹਿਲੀ ਡਿਸਟੋਰਸ਼ਨ ਲੈ ਲਈਏ ਜੀ। ਹੁਣ ਉਹ ਡਿਸਟੋਰਸ਼ਨ ਇਸ ਹੱਦ ਤੱਕ ਆ ਕਿ ਤੁਹਾਡੇ ਨਾਲ ਹਿਮਾਚਲ ਆ ਜਾਂ ਉੱਤਰਾਖੰਡ ਹੈਗੇ ਆ, ਇਹਨਾਂ ਨੂੰ ਜਿਹੜੀਆਂ ਗ੍ਰਾਂਟਸ ਮਿਲਦੀਆਂ ਉਹਦੇ ਵਿੱਚ ਇਹ 10% ਤੋਂ ਲੈ ਕੇ 20% ਪੈਸਾ ਪਾਉਣ 'ਤੇ ਇਹਨਾਂ ਨੂੰ ਗ੍ਰਾਂਟ ਮਿਲ ਜਾਂਦੀ, ਇਹਨਾਂ ਨੂੰ ਬਾਕੀ ਪੈਸਾ ਸੈਂਟਰ ਦੇ ਦਿੰਦਾ। ਇਹ ਇਹਨਾਂ ਨੂੰ ਕਿਹਾ ਵੀ ਹਿੱਲੀ ਏਰੀਆਜ਼ ਆ, ਕਿਤੇ ਇਹਨਾਂ ਨੂੰ ਕਿਹਾ ਬਾਰਡਰ ਏਰੀਆ। ਪੰਜਾਬ ਦੇ ਕੁਛ ਐਸੇ ਇਲਾਕੇ ਜਿਨ੍ਹਾਂ ਨੇ ਵੇਖੋ ਹਮੇਸ਼ਾ ਇਨਵੇਡਰ ਨੂੰ ਝੱਲਿਆ, ਹਮੇਸ਼ਾ ਭਾਰਤ ਵਾਸਤੇ ਐਡਵਾਂਟੇਜ ਵਾਸਤੇ ਖੜੇ ਹੋ, ਪਰ ਉਹਨਾਂ ਨੂੰ ਕੁਛ ਨਹੀਂ ਮਿਲਦਾ। ਆਪਾਂ ਨੂੰ ਕਈ ਗ੍ਰਾਂਟਸ 50-50% ਪਾਉਣਾ ਪੈਂਦਾ, ਪਰ ਪੰਜਾਬ ਕੋਲੇ ਕਿਉਂਕਿ ਪੈਸੇ ਨਹੀਂ ਹੁੰਦੇ, ਅਸੀਂ ਗ੍ਰਾਂਟਸ ਯੂਟੀਲਾਈਜ਼ ਨਹੀਂ ਕਰ ਸਕਦੇ, ਤਾਂ ਲਗਾਤਾਰ ਅਸੀਂ ਪਿਛੜ ਰਹੇ ਹਾਂ। ਇਹ ਤਾਂ ਡਿਸਟੋਰਸ਼ਨ ਆ। ਇਹਦੇ ਨਾਲ ਕੀ ਹੈ, ਇਹਦੇ ਨਾਲ ਇਹ ਡਿਸਟੋਰਸ਼ਨ ਨੂੰ ਕਹਿਣ ਨੂੰ ਤਾਂ ਬੜਾ ਸਿੰਪਲ ਲੱਗਦਾ, ਪਰ ਇਹਦੇ ਨਾਲ ਆਮ ਟਵਿਸਟਿੰਗ ਹੁੰਦੀ ਆ। ਕੇਂਦਰ ਹੋਰ ਸਟਰੋਂਗ ਹੋ ਜਾਂਦਾ, ਉਹ ਫਿਰ ਸ਼ਰਤਾਂ ਲਾ ਕੇ ਕੁਛ ਕਰਨ ਲੱਗ ਜਾਂਦਾ ਕਿ ਚਲੋ ਠੀਕ ਹੈ ਇਹ ਕਰ ਦਿੰਦੇ ਹਾਂ ਅਸੀਂ ਤੁਹਾਡਾ, ਪਰ ਤੁਸੀਂ ਆਹ ਕਰ ਦਿਓ, ਤਾਂ ਤੁਹਾਡਾ ਕੋਈ ਵਸੀਲਾ ਹੋਰ ਖੋਹ ਲਿਆ ਜਾਂਦਾ। ਫਿਰ ਟੈਕਸੇਸ਼ਨ 'ਚ ਇੰਨਾ ਧੱਕਾ ਹੁੰਦਾ ਕਿ ਵੀ ਸਡਨਲੀ ਤੁਹਾਡੇ ਬਿਲਕੁਲ ਬਾਰਡਰ ਦੇ ਨਾਲ ਹੈ ਇੰਡਸਟਰੀ ਨੂੰ ਐਡਵਾਂਟੇਜਸ ਦੇਤੇ ਕਿ ਵੀ ਇਨਕਮ ਟੈਕਸ ਕਿਉਂਕਿ ਕੇਂਦਰ ਨੇ ਲਾਉਣਾ, ਕੇਂਦਰ ਨੇ ਕਿਹਾ ਵੀ ਇੱਥੇ ਇਨਕਮ ਟੈਕਸ ਨਹੀਂ ਲੱਗਣਾ, ਤਾਂ ਤੁਹਾਡੀ ਸਾਰੀ ਇੰਡਸਟਰੀਅਲ ਫਲੋ ਉੱਧਰ ਚਲਾ ਗਿਆ ਹੈ। ਇੱਥੇ ਸੇਲ ਟੈਕਸ ਨਹੀਂ ਲੱਗਣਾ, ਇੱਥੇ ਐਕਸਾਈਜ਼ ਨਹੀਂ ਲੱਗਣੀ, ਮਤਲਬ ਇੱਥੇ ਆਹ ਰਿਬੇਟ ਦੇ ਰਹੇ ਅਸੀਂ। ਤਾਂ ਸੂਬਿਆਂ ਦੇ ਹੱਥ 'ਚ ਕੁਛ ਨਹੀਂ ਰਹਿ ਗਿਆ। ਮਤਲਬ ਜੇ ਪੰਜਾਬ ਵੀ ਚਾਹੁੰਦਾ ਉਸ ਟਾਈਮ ਜਦੋਂ ਹਿਮਾਚਲ ਇੰਡਸਟਰੀ ਸ਼ਿਫਟ ਹੋ ਰਹੀ ਸੀ, ਤਾਂ ਪੰਜਾਬ ਵੀ ਕਹਿ ਸਕਦਾ ਸੀ ਵੀ ਮੈਂ ਵੀ ਆਪਦੇ ਕੰਢੀ ਏਰੀਆ 'ਚ ਕੋਈ ਇੰਡਸਟਰੀ ਲਾਉਂਦਾ ਭਾਈ, ਉਹਨੂੰ ਨਹੀਂ ਇਨਕਮ ਟੈਕਸ ਮਾਫ ਕਰ ਦਿਓ, ਪਰ ਇਨਕਮ ਟੈਕਸ ਤੁਹਾਡੇ ਹੱਥ 'ਚ ਹੀ ਨਹੀਂ, ਤੁਸੀਂ ਕਰ ਹੀ ਕੁਛ ਨਹੀਂ ਸਕਦੇ। ਸੋ ਇਸ ਤਰ੍ਹਾਂ ਦੀ ਅਨੋਮਲੀ ਜਾਂ ਤੁਹਾਨੂੰ ਟਾਰਗੇਟਡ ਗਰੀਬ ਕਰਨ ਦਾ ਟੈਕਨੀਕ ਉਹਨਾਂ ਕੋਲੇ ਆ, ਉਹ ਚਾਹੇ ਉਹਨਾਂ ਨੇ ਲੌਂਗ ਟਰਮ ਵਾਸਤੇ ਕਿਸੇ ਆਬਜੈਕਟਿਵ ਵਾਸਤੇ ਕਰਨੀ ਹੋਵੇ, ਦੂਰਗਾਮੀ ਉਹਨਾਂ ਦਾ ਹੋਵੇ ਕਿ ਹਾਂ ਵੀ ਇਸ ਕਮਿਊਨਿਟੀ ਨੂੰ ਅਸੀਂ ਗਰੀਬ ਕਰਨਾ, ਉਹ ਸ਼ਾਰਟ ਟਰਮ ਵੀ ਹੋ ਸਕਦਾ ਕਿ ਇਸ ਸਰਕਾਰ ਤੋਂ ਅਸੀਂ ਆਹ ਕੰਮ ਕਰਵਾਉਣਾ, ਤਬ ਅਸੀਂ ਇਹ ਪਾਲਿਸੀ ਕਰ ਸਕਦੇ ਹਾਂ। ਹੁਣ ਆਇਆ ਆਪਣਾ ਦੂਜਾ ਪੱਖ ਜਿਹੜਾ ਆਪਾਂ ਗੱਲ ਕਰ ਰਹੇ ਸੀ ਕਿ ਵੀ ਕੀ ਸੂਬਿਆਂ ਦੇ ਹੱਥ 'ਚ ਸਾਰਾ ਕੁਛ ਆ? ਡੈਫੀਨੇਟਲੀ ਸੂਬੇ ਕੁਛ ਅੰਸ਼ਕ ਅਸਰ ਪਾ ਸਕਦੇ ਆ ਕਿ ਵੀ ਚਲੋ ਵੀ ਮਿਸਯੂਜ਼ ਨਾ ਕਰਨ, ਰੇਤਾ ਮਾਈਨਿੰਗ ਸਹੀ ਹੋ ਜੇ, ਉਹਦੇ 'ਚੋਂ ਟੈਕਸ ਕਲੈਕਟ ਹੋ ਜੇ, ਫਿਰ ਕੋਈ ਗੱਡੀਆਂ ਦੇ ਉੱਤੇ ਮਿਸਯੂਜ਼ ਨਾ ਕਰਨ, ਪਾਵਰ ਦਾ ਮਿਸਯੂਜ਼ ਨਾ ਕਰਨ, ਪਰ ਇਹ ਬਹੁਤ ਛੋਟਾ ਅੰਸ਼ ਆ। ਮਤਲਬ ਜੇ ਸਾਰੇ ਬਜਟ 'ਚੋਂ ਲਾ ਲਓਗੇ 1.5 ਲੱਖ 2 ਲੱਖ ਕਰੋੜ ਦਾ ਜਿਹੜਾ ਬਜਟ ਬਣਦਾ ਸਾਲ ਦਾ, ਉਹਦੇ ਵਿੱਚੋਂ ਕੋਈ 500,000 ਕਰੋੜ ਦਾ ਅੰਤਰ ਪੈ ਸਕਦਾ। ਮੈਜੋਰਿਟੀ ਜਿਹੜਾ ਬਿਗਰ ਰੀਜ਼ਨ ਹੋਏਗਾ ਕਿ ਜਿਹੜੇ ਸੋਰਸਿਸ ਆਫ ਫੰਡਸ ਆ ਉਹ ਸਾਰੇ ਕੰਟਰੋਲ ਕਰਦੀ ਆ ਕੇਂਦਰ,
ਤੇ ਖਰਚੇ ਸਾਰੇ ਜਿਹੜੇ ਹੈਗੇ ਆ ਉਹ ਸਟੇਟ ਦੇ ਸਿਰ ਤੇ ਆ। ਫੋਰ ਐਗਜ਼ਾਮਪਲ ਲਾਅ ਐਂਡ ਆਰਡਰ ਇੱਕ ਸਭ ਤੋਂ ਪ੍ਰਾਇਮਰੀ ਫੰਕਸ਼ਨ ਆ ਸਟੇਟ ਦਾ। ਲਾਅ ਐਂਡ ਆਰਡਰ ਤਾਂ ਹੈ ਪੰਜਾਬ ਦੀ ਜ਼ਿੰਮੇਵਾਰੀ ਜਾਂ ਕਿਸੇ ਵੀ ਸੂਬੇ ਦੀ ਜ਼ਿੰਮੇਵਾਰੀ, ਤੇ ਜਿਹੜਾ ਉਹ ਰੈਵਨਿਊ ਇਕੱਠਾ ਮੇਨ ਕੰਪੋਨੈਂਟ ਆਫ ਰੈਵਨਿਊ ਆ ਉਹ ਇਕੱਠਾ ਕਰਕੇ ਲੈ ਜਾਂਦਾ ਹੈ ਕੇਂਦਰ। ਤਾਂ ਇਹ ਅਨੋਮਲੀ ਆ। ਤੇ ਚਲੋ ਮੰਨ ਲਓ ਆਪਾਂ ਇਹ ਮੰਨ ਲੈਂਦੇ ਹਾਂ ਵੀ ਪੰਜਾਬ ਦੇ ਤਾਂ ਸਾਰੇ ਪੋਲੀਟੀਸ਼ੀਅਨਸ ਕਰਪਟ ਸੀਗੇ ਵੀ ਕਰਪਟ, ਇਸ 'ਚ ਕੋਈ ਡਾਊਟ ਨਹੀਂ, ਠੀਕ ਆ। ਪਰ ਵੀ ਸਾਰਾ ਭਾਰਤ ਹੀ ਕਰਪਟ ਆ, ਸਾਰੀਆਂ ਸਟੇਟਾਂ ਹੀ ਕਰਜ਼ਾਈ ਹੋਈ ਜਾਂਦੀਆਂ, ਲਗਾਤਾਰ ਉਹਨਾਂ 'ਤੇ ਕਰਜ਼ਾ ਵੱਧ ਰਿਹਾ, ਉਹ ਕਰਜ਼ੇ ਦੇ ਦੇਣਦਾਰ ਆ। ਹੁਣ ਕਾਨੂੰਨ ਦੇ ਵਿੱਚ ਇੰਨੀ ਸਖਤੀ ਆ ਕਿ ਉਹ ਕਹਿੰਦੇ ਆ ਕਿ ਵੀ ਜੇ ਤੁਹਾਡੇ 'ਤੇ ਕਰਜ਼ਾ ਹੈ ਅਤੇ ਤੁਹਾਨੂੰ ਕਿਤੋਂ ਬਾਹਰੋਂ ਸਸਤਾ ਕਰਜ਼ਾ ਮਿਲਦਾ, ਈਵਨ ਭਾਰਤ ਦੇ ਅਦਾਰੇ ਤੋਂ ਹੀ ਕਿਸੇ ਤੋਂ ਸਸਤਾ ਮਿਲ ਰਿਹਾ, ਤੁਹਾਡੀ ਸਟੇਟ ਦੇ ਵਿੱਚੋਂ ਹੀ ਤੁਹਾਨੂੰ ਸਸਤਾ ਮਿਲ ਰਿਹਾ ਲੋਕਾਂ ਤੋਂ, ਤੁਸੀਂ ਉਹ ਨਹੀਂ ਲੈ ਸਕਦੇ, ਕੇਂਦਰ ਤੋਂ ਹੀ ਲਓਗੇ ਤੁਸੀਂ ਕਰਜ਼ਾ। ਉਹ ਜਿਹੜੀ ਦਰ ਲਾਊਗੀ ਕਰਜ਼ੇ ਦੀ ਉਹੀ ਦਰ ਲੱਗੂਗੀ ਤੁਹਾਡੇ 'ਤੇ। ਸੋ ਇਸ ਤਰੀਕੇ ਨਾਲ ਇੱਕ ਤਰ੍ਹਾਂ ਇਹ ਫਿਜ਼ੀਕਲ ਬੌਂਡੇਜ ਆ ਜਾਂ ਫਿਜ਼ੀਕਲ ਸਲੇਵਰੀ ਆ ਇੱਕ ਤਰ੍ਹਾਂ ਦੀ। ਤੁਹਾਨੂੰ ਜਿਹੜੀ ਚੀਜ਼ ਤੋਂ ਭੱਜੇ ਸੀ ਭਾਰਤ, ਜਿਹੜੀ ਚੀਜ਼ ਦੇ ਬੁਨਿਆਦ 'ਤੇ ਆਪਣੇ ਲੋਕਾਂ ਨੇ ਆਜ਼ਾਦੀ ਦੇ ਨਾਂ ਦੀ ਲੜਾਈ ਲੜੀ ਸੀ, ਅਖੌਤੀ ਆਜ਼ਾਦੀ, ਕਿ ਅਸੀਂ ਆਜ਼ਾਦੀ ਵਾਸਤੇ ਮਾਰ ਰਹੇ ਹਾਂ, ਉਹ ਇਹੀ ਸੀਗੀ ਨਾ ਵੀ ਸਾਡੀ ਲੁੱਟ ਕਰ ਰਹੇ ਅੰਗਰੇਜ਼, ਇਹ ਸੋਨੇ ਦੀ ਚਿੜੀ ਸੀ ਜੀ, ਸਾਡੇ ਨਾਲ ਲੁੱਟ ਹੋ ਰਹੀ ਆ। ਪਰ ਪੰਜਾਬ ਤਾਂ ਉੱਥੇ ਖੜਾ। ਪੰਜਾਬ ਦਾ ਤਾਂ ਇਹ ਹੈ ਕਿ ਵੀ ਇਹ ਲੁੱਟ ਸਮਝ ਲਓ ਪਹਿਲਾਂ ਜੇ ਲੰਡਨ ਜਾਂਦੀ ਸੀ ਤਾਂ ਹੁਣ ਇਹ ਦਿੱਲੀ ਜਾਣ ਲੱਗ ਗਈ। ਫਰਕ ਆਪਣੇ ਨਾਲ ਤਾਂ ਕੋਈ ਲੰਬਾ ਚੌੜਾ ਫਰਕ ਨਹੀਂ ਪਿਆ, ਜ਼ਿਆਦਾ ਜਾ ਰਹੀ ਹੈ। ਬਿਲਕੁਲ। ਫਿਰ ਇਹਦੇ 'ਚ ਇੱਕ ਪੋਲੀਟੀਕਲ ਜਿਹੜੀ ਪੰਜਾਬ ਦੀ ਅੱਜ ਵੀ ਸਟਰਗਲ ਅਸੀਂ ਦੇਖਦੇ ਹਾਂ, ਜਿਹੜੀ ਕੰਟੀਨਿਊ ਆ ਸਿੱਖਾਂ ਦੀ, ਉਹਦਾ ਬੇਸ ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਬਣਿਆ। ਤਾਂ ਅਨੰਦਪੁਰ ਸਾਹਿਬ ਦੇ ਰੈਜ਼ੋਲੂਸ਼ਨ ਦੇ ਵਿੱਚ ਵੀ ਮੈਨੂੰ ਲੱਗਦਾ ਇੱਕ ਅਹਿਮ ਗੱਲ ਇਹੀ ਸੀ ਕਿ ਜਿਹੜੀ ਟੈਕਸੇਸ਼ਨ ਆ, ਜਿੱਦਾਂ ਮਤਲਬ ਟੈਕਸ ਕਲੈਕਸ਼ਨ, ਰੈਵਨਿਊ ਕਲੈਕਸ਼ਨ ਆ, ਉਹ ਫੈਡਰਲ ਬੇਸਿਸ ਦੇ ਉੱਤੇ ਉਹ ਸਟੇਟ ਦੇ ਹੱਥ 'ਚ ਹੋਵੇ। ਮੈਨੂੰ ਲੱਗਦਾ ਇਹ ਵੀ ਇੱਕ ਵੱਡਾ ਮਸਲਾ ਸੀ ਉਸ ਅਨੰਦਪੁਰ ਸਾਹਿਬ ਦੀ ਜਿਹੜੀ ਸਾਰੀ ਉਹ ਰੈਜ਼ੋਲੂਸ਼ਨ ਦੀ ਡਿਮਾਂਡ ਸੀ। ਕੁਝ ਅਨੰਦਪੁਰ ਸਾਹਿਬ ਦੇ ਰੈਜ਼ੋਲੂਸ਼ਨ 'ਚ ਉਹਨਾਂ ਨੇ ਮੈਂ ਇਹ ਸਮਝਦਾ ਕਿ ਉਸ ਸਮੇਂ ਵੀ ਜਿਹੜੇ ਥਿੰਕਰ ਸੀ ਉਹਨਾਂ ਨੇ ਵੀ ਬਹੁਤ ਮਿਨੀਮਲ ਹੀ ਮੰਗਿਆ ਸੀ ਕਿ ਇਹ ਤਾਂ ਮਿਨੀਮਮ ਚਾਹੀਦਾ ਹੀ ਚਾਹੀਦਾ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਵੀ ਕਮਿਊਨੀਕੇਸ਼ਨ ਤੁਸੀਂ ਰੱਖ ਲਓ, ਆਪਣਾ ਡਿਫੈਂਸ ਤੁਸੀਂ ਰੱਖ ਲਓ, ਅਤੇ ਤੁਸੀਂ ਆਪਣਾ ਫੋਰਨ ਅਫੇਅਰਸ ਰੱਖ ਲਓ, ਅਤੇ ਕਰੰਸੀ ਤੁਸੀਂ ਰੱਖ ਲਓ। ਹਾਲਾਂਕਿ ਮੈਂ ਇਹ ਫੀਲ ਕਰਦਾ ਕਿ ਜੇ ਸਹੀ ਤਰੀਕੇ ਦਾ ਫੈਡਰਲਿਜ਼ਮ ਲਿਆਉਣਾ, ਸਹੀ ਤਰੀਕੇ ਦਾ ਲਿਆਉਣਾ, ਤਾਂ ਸਾਨੂੰ ਕਰੰਸੀ ਤੱਕ ਅਲਾਊਡ ਹੋਣੀ ਚਾਹੀਦੀ ਆਪਦੀ। ਜੇ ਅੰਗਰੇਜ਼ ਰਾਜ ਕਰਦਾ ਸੀ ਅਤੇ ਪਟਿਆਲੇ ਵਾਲਿਆਂ ਦੀ ਆਪਦੀ ਕਰੰਸੀ ਸੀ, ਠੀਕ ਹੈ ਜੀ, ਜੇ ਮਹਾਰਾਜਿਆਂ ਦੀ ਕਿ ਹੈਦਰਾਬਾਦ ਵਾਲਿਆਂ ਦੀ ਆਪਦੀ ਕਰੰਸੀ ਸੀ, ਹੋਰਾਂ ਦੀ ਆਪਦੀ ਕਰੰਸੀ ਸੀ, ਉਹ ਅਲਾਓ ਕਰਦੇ ਸੀ ਉਹ ਕਰੰਸੀ, ਠੀਕ ਹੈ। ਤਾਂ ਵੀ ਹਿੰਦੁਸਤਾਨ ਨੂੰ ਕੀ ਪ੍ਰੋਬਲਮ ਆ ਅੱਜ ਕਰੰਸੀ, ਜੇ ਪੰਜਾਬ ਚਾਹੇ ਕਿ ਮੈਂ ਆਪਦੀ ਕਰੰਸੀ ਰੱਖਣੀ। ਪਰ ਜਿੰਨੀ ਦੇਰ ਤੁਸੀਂ ਮੋਨੀਟਰੀ ਸਪਲਾਈ ਨਾਲ ਜੁੜੇ ਹੋ, ਅਤੇ ਮੈਂ ਤਾਂ ਕਰੰਸੀ ਦੀ ਗੱਲ ਕਰਦਾ, ਇਹ ਤਾਂ ਬਿਲਕੁਲ ਟੈਕਸ ਵੀ ਨਹੀਂ ਤੁਹਾਡਾ ਇਕੱਠਾ ਕਰਨ ਦਿੰਦੇ। ਸੋ ਜੇ ਸਹੀ ਮੈਨੇਜ ਫੈਡਰਲਿਜ਼ਮ ਰੱਖਣਾ ਹੈ ਤਾਂ ਮੇਰਾ ਖਿਆਲ ਇਹ ਹੈ ਕਿ ਵੀ ਇਸ ਹੱਦ ਤੱਕ ਤੁਹਾਨੂੰ ਖੁੱਲ੍ਹ ਹੋਣੀ ਚਾਹੀਦੀ ਹੈ ਕਿ ਤੁਸੀਂ ਜਿਹੜੇ ਵੀ ਪਾਰਟ ਜਿੰਨਾ ਜੋੜਨਾ ਚਾਹੋ ਭਾਰਤ ਨਾਲ, ਹੈ ਨਾ, ਉਹਨਾਂ ਅਲਾਊਡ ਹੋਣਾ ਚਾਹੀਦਾ। ਹਾਂ ਵੀ ਅਸੀਂ ਡਿਫੈਂਸ ਤੁਹਾਡੇ ਨਾਲ ਰੱਖਣਾ ਚਾਹੁੰਦੇ ਹਾਂ, ਠੀਕ ਹੈ ਭਾਈ, ਡਿਫੈਂਸ ਰੱਖ ਲਓ। ਕੋਈ ਕਹਿੰਦਾ ਵੀ ਮੈਂ ਸਾਰਾ ਕੁਛ ਹੀ ਤੁਹਾਡੇ ਨਾਲ ਰੱਖਣਾ ਚਾਹੁੰਦਾ, ਸਾਰਾ ਕੁਛ ਰੱਖ ਲੇ। ਪੰਜਾਬ ਕਵੇ ਜੀ ਮੈਂ ਡਿਫੈਂਸ ਅਤੇ ਫੋਰਨ ਅਫੇਅਰਸ ਤੁਹਾਡੇ ਨਾਲ ਰੱਖਣਾ ਚਾਹੁੰਦਾ, ਕਮਿਊਨੀਕੇਸ਼ਨ ਅਤੇ ਕਰੰਸੀ ਅਸੀਂ ਆਪਦੀ ਰੱਖਾਂਗੇ, ਉਹ ਕਹਿਣਾ ਆਪਦੀ ਰੱਖ ਲਓ। ਪਰ ਇਸ ਤਰੀਕੇ ਦੀ ਫੈਡਰਲਿਜ਼ਮ ਹੋਵੇ ਤਾਂ ਠੀਕ ਆ, ਇਸ ਤਰੀਕੇ ਨਾਲ ਹੀ ਆਪਾਂ ਬਚਾਂਗੇ। ਜੇ ਆਹ ਸੋਚੀਏ ਕਿ ਇਹ ਤਰੀਕਿਆਂ ਨਾਲ ਆਪਾਂ ਜੋ ਹੁਣ ਹੋ ਰਿਹਾ ਇਹਦੇ ਨਾਲ ਤਾਂ ਐਵੇਂ ਅੰਸ਼ਕ ਆਈ ਟੁੱਟਦੇ ਰਹਾਂਗੇ। ਬਿਲਕੁਲ। ਜਿਵੇਂ ਪੰਜਾਬ ਦੇ ਰੈਵਨਿਊ ਦੀ ਵੀ ਗੱਲ ਕਰਨੀ ਹੋਵੇ, ਜਿਵੇਂ ਚੰਡੀਗੜ੍ਹ ਇੱਕ ਰਾਜਧਾਨੀ ਦਾ ਮਸਲਾ ਤਾਂ ਵੱਡਾ ਆ ਵੀ, ਉਹਦੇ ਨਾਲ ਪੰਜਾਬ ਯੂਨੀਵਰਸਿਟੀ ਦਾ ਇੱਕ ਬੜਾ ਹੁਣ ਚਰਚਾ 'ਚ ਵਿਸ਼ਾ ਚੱਲ ਰਿਹਾ ਵੀ ਸੈਂਟਰਲਾਈਜ਼ ਕੀਤੀ ਜਾਵੇ ਪੰਜਾਬ ਯੂਨੀਵਰਸਿਟੀ। ਉਹਦੇ 'ਚ ਜਿਹੜਾ ਇੱਕ ਫੈਕਟ ਆ ਜਿਹੜਾ ਬਾਰ-ਬਾਰ ਉਭਾਰਿਆ ਜਾਂਦਾ, ਜਿਹੜੇ ਲੋਕ ਸੈਂਟਰਲਾਈਜੇਸ਼ਨ ਚਾਹੁੰਦੇ ਆ ਕਿ ਜੀ ਪੰਜਾਬ ਗਵਰਨਮੈਂਟ ਆਪਣਾ ਫੰਡ ਨਹੀਂ ਦੇ ਰਹੀ, ਸਾਰਾ ਫੰਡ ਸੈਂਟਰ ਤੋਂ ਆ ਰਿਹਾ ਅਤੇ ਇਸ ਕਰਕੇ ਇਹਨੂੰ ਸੈਂਟਰਲਾਈਜ਼ ਕਰਤਾ ਜਾਵੇ। ਪਰ ਸਵਾਲ ਫਿਰ ਇਹ ਵੀ ਉੱਠਦਾ ਕਿ ਸੈਂਟਰ ਦੇ ਕੋਲ ਕਿਹੜੀ ਟੈਰੀਟਰੀ ਆ, ਸੈਂਟਰ ਦੇ ਕੋਲ ਕਿੱਥੇ ਰਿਸੋਰਸਿਸ ਆ ਵੀ ਉਹ ਫੰਡ ਜਨਰੇਟ ਕਰਦਾ। ਰਿਸੋਰਸਿਸ ਅਤੇ ਟੈਰੀਟਰੀ ਤਾਂ ਸਟੇਟਸ ਦੀ ਆ, ਅਤੇ ਜੇ ਸਟੇਟ ਨੂੰ ਮਤਲਬ ਸਟੇਟ ਤੋਂ ਹੀ ਪੈਸਾ ਲੈ ਕੇ, ਪਰ ਸੈਂਟਰ ਇਹ ਦਬਕਾ ਮਾਰਦਾ ਕਿ ਪੈਸਾ ਤੁਹਾਨੂੰ ਮੈਂ ਦੇ ਰਿਹਾ। ਤਾਂ ਜਿਹੜੀ ਗੱਲ ਮਤਲਬ ਫਿਰ ਉਹਦੇ 'ਚ ਇਹ ਵੀ ਸਵਾਲ ਉੱਠ ਰਿਹਾ ਕਿ ਜਿਹੜਾ ਚੰਡੀਗੜ੍ਹ ਮਤਲਬ ਇੱਕ ਕੈਪੀਟਲ ਆ ਸਟੇਟ ਦੀ, ਜਿਹਦੇ ਕੋਲ ਆਪਣੀ ਕੈਪੀਟਲ ਦਾ ਰੈਵਨਿਊ ਹੀ ਨਾ ਹੋਵੇ, ਉਹਦਾ ਕਲੇਮ ਨਾ ਆਪਣੀ ਕੈਪੀਟਲ ਦੇ ਰੈਵਨਿਊ 'ਤੇ ਬਣਦਾ ਹੋਵੇ, ਤਾਂ ਉਹ ਸਟੇਟ ਕਿਵੇਂ ਫਾਈਨੈਂਸ਼ੀਅਲੀ ਡਿਵੈਲਪਮੈਂਟ ਕਰ ਸਕਦੀ ਆ। ਤਾਂ ਜਿਹੜਾ ਚੰਡੀਗੜ੍ਹ ਦਾ ਇਹ ਸਾਰਾ ਰੈਵਨਿਊ ਵਾਲਾ ਮਸਲਾ ਆ ਵੀ, ਸੁਖਬੀਰ ਸਿੰਘ ਬਾਦਲ ਨੇ ਵੀ ਪਾਰਲੀਮੈਂਟ 'ਚ ਕਿਹਾ ਵੀ ਸਾਨੂੰ ਚੰਡੀਗੜ੍ਹ ਦਾ ਆਪਣੀ ਕੈਪੀਟਲ ਦਾ ਰੈਵਨਿਊ ਨਹੀਂ ਮਿਲਦਾ। ਤਾਂ ਉਹ ਕੀ ਇਸ਼ੂ ਆ ਵੀ ਚੰਡੀਗੜ੍ਹ ਦਾ ਰੈਵਨਿਊ ਕਿੱਥੇ ਜਾ ਰਿਹਾ, ਪੰਜਾਬ ਦਾ ਕੀ ਉਹ 'ਤੇ ਕੋਈ ਕਲੇਮ ਹੈ ਜਾਂ ਕੋਈ ਰਾਈਟ ਹੈ ਜਾਂ ਬਿਲਕੁਲ ਕੋਈ ਰਾਈਟ ਨਹੀਂ ਆ? ਕਿਸੇ ਵੀ ਸਟੇਟ ਵਾਸਤੇ ਨਾ ਜੀ, ਉਹ ਇਹ ਆ ਕਿ ਉਹਦਾ ਜਿਹੜਾ ਬੇਸਿਕ ਰੈਵਨਿਊ, ਜਿਹੜਾ ਮੋਟਾ ਰੈਵਨਿਊ ਹੁੰਦਾ ਨਾ ਜੀ, ਉਹ ਉਹਦੇ ਕੈਪੀਟਲ 'ਚ ਆਉਂਦਾ। ਲੱਕੀਲੀ ਹਰਿਆਣੇ ਨੂੰ ਇਹ ਐਡਵਾਂਟੇਜ ਆ ਕਿ ਗੁੜਗਾਉਂ ਅਤੇ ਫਰੀਦਾਬਾਦ ਉਹਦੇ ਦਿੱਲੀ ਨਾਲ ਲੱਗ ਗਏ, ਤਾਂ ਉਹਨੂੰ ਉਹ ਵੀ ਰੈਵਨਿਊ ਬਹੁਤ ਜ਼ਿਆਦਾ ਆਉਂਦਾ। ਪਰ ਲਾਰਜਲੀ ਸਟੇਟਸ, ਜਦੋਂ ਪੰਜਾਬ ਦੀ ਵੰਡ ਹੋਈ ਤਾਂ ਤੁਹਾਡਾ ਇੱਕ ਬਹੁਤ ਵੱਡਾ ਸ਼ਹਿਰ, ਇਕੱਲੇ ਰੈਵਨਿਊ 'ਤੇ ਅਸਰ ਨਹੀਂ ਪਾਉਂਦਾ ਕੈਪੀਟਲ ਤੁਹਾਡੇ ਕਲਚਰ 'ਤੇ, ਬਿਹੇਵੀਅਰ 'ਤੇ, ਹਰ ਚੀਜ਼ 'ਤੇ ਅਸਰ ਪਾਉਂਦਾ। ਤਾਂ ਇੱਕ ਬਹੁਤ ਵੱਡਾ ਤੁਹਾਡਾ ਸ਼ਹਿਰ ਜਿਹੜਾ ਲਾਹੌਰ ਸੀ, ਉਹ ਤੁਹਾਡੇ ਤੋਂ ਪਾਸੇ ਚਲਾ ਗਿਆ। ਤੁਹਾਡੇ ਕੋਲ ਕੋਈ ਉਹ ਜੀ ਉਸ ਲੈਵਲ ਦੀ ਸ਼ਹਿਰ ਤਾਂ ਵਸਿਆ ਨਹੀਂ, ਤੁਹਾਨੂੰ ਉਹਦੇ ਐਕਸਚੇਂਜ 'ਚ ਉਹਨਾਂ ਨੇ ਚੰਡੀਗੜ੍ਹ ਬਣਾਉਣਾ ਸੀ, ਜਾਂ ਇਹ ਕਹਿ ਲਓ ਕਿ ਵੀ ਇੱਕ ਤਰ੍ਹਾਂ ਉਹ ਬਣਿਆ ਜਦੋਂ, ਤਾਂ ਉਹ ਵੀ ਖੋਹ ਲਿਆ। ਹੁਣ ਕੀ ਆ ਕਿ ਵੀ
ਪੰਜਾਬ ਦੀ ਜਿਹੜੀ ਅਰਨਿੰਗ ਆ ਉਹ ਕਿਸੇ ਨਾ ਕਿਸੇ ਰੂਪ 'ਚ ਚੰਡੀਗੜ੍ਹ ਚਲੀ ਜਾਂਦੀ ਹੈ, ਚਾਹੇ ਕਿਸੇ ਕੰਪਨੀ ਦਾ ਕਾਰਪੋਰੇਟ ਆਫਿਸ ਹੋਵੇ ਉੱਥੇ, ਚਾਹੇ ਕਿਸੇ ਦਾ ਵਪਾਰਕ ਅਦਾਰਾ ਹੋਵੇ, ਚਾਹੇ ਕੋਈ ਤਨਖਾਹ ਲੈਂਦਾ ਤੇ ਉੱਥੇ ਵਸਿਆ ਹੋਇਆ, ਉੱਥੇ ਹੋਰ ਬੜੇ ਕੰਮ ਹੁੰਦੇ। ਤਾਂ ਉੱਥੇ ਇੱਕ ਨੈਚੁਰਲ, ਇੱਕ ਤਾਂ ਇੰਡਾਇਰੈਕਟ ਟੈਕਸੇਸ਼ਨ ਬਹੁਤ ਕਲੈਕਟ ਹੁੰਦੀ ਹੈ, GST ਤੇ ਹੋਰ ਚੀਜ਼ਾਂ ਜਿਹਦੇ ਤੇ ਪੰਜਾਬ ਦਾ ਹੱਕ ਹੋਣਾ ਚਾਹੀਦਾ। ਇੱਕ ਉੱਥੇ ਇਨਕਮ ਟੈਕਸ ਬਹੁਤ ਕਲੈਕਟ ਹੁੰਦਾ, ਹਾਈ ਇਨਕਮ ਟੈਕਸ ਏਰੀਆ ਉਹ। ਤੁਹਾਡੇ ਆਪਦੇ ਮੁਲਾਜ਼ਮ ਜਿਹੜੇ ਪੰਜਾਬ ਦੇ ਕੰਮ ਕਰਦੇ ਉਹਨਾਂ ਦਾ ਟੈਕਸ ਵੀ ਉੱਥੇ ਆ, ਜਿਹੜੇ ਆਪਣੇ ਲੋਕ ਉੱਥੇ ਕੰਮਾਂ ਕਾਰਾਂ ਵਾਸਤੇ ਜਾਂਦੇ ਆ ਉਹਨਾਂ ਦਾ ਟੈਕਸ ਵੀ ਉੱਥੇ ਆ, ਜਿਹੜੇ ਉੱਥੇ ਵੱਡੇ ਵਕੀਲ ਬੈਠੇ ਆ ਜਿਨ੍ਹਾਂ ਦੇ ਕੰਮਕਾਰ ਪੰਜਾਬ ਤੋਂ ਹੀ ਸੋਰਸ ਆਫ ਅਰਨਿੰਗ ਆ, ਉਹ ਟੈਕਸ ਵੀ ਉੱਥੇ ਆ। ਉਹ ਸਾਰਾ ਟੈਕਸ ਜਿਹੜਾ ਕਲੈਕਟ ਹੁੰਦਾ ਉਹਦੇ ਵਿੱਚੋਂ ਵੀ ਸਟੇਟ ਦਾ ਇਨਕਮ ਟੈਕਸ 'ਚੋਂ ਸ਼ੇਅਰ ਹੁੰਦਾ। ਸੋ ਜਿੱਥੇ ਕਰੀਮ ਟੈਕਸ ਤੁਹਾਡਾ ਕਲੈਕਟ ਹੋਣਾ ਸੀ ਉਹ ਤਾਂ ਕੇਂਦਰ ਨੇ ਰੱਖ ਲਿਆ। ਹੁਣ ਉਹ ਸਾਰਾ ਟੈਕਸ ਜਿਹੜਾ ਕਲੈਕਟ ਹੁੰਦਾ ਉਹ ਤੇ ਰਾਈਟ ਕੇਂਦਰ ਦਾ ਹੋ ਗਿਆ, ਉਹ ਨਾ ਹਰਿਆਣੇ ਦੇ ਪੱਲੇ ਪੈਂਦਾ ਨਾ ਉਹ ਪੰਜਾਬ ਦੇ ਪੱਲੇ ਪੈਂਦਾ। ਜੇ ਚਲੋ 60-40 ਦੀ ਰੇਸ਼ੋ 'ਚ ਵੀ ਲਈਏ ਤਾਂ ਅੰਦਾਜ਼ਨ ਜਿਹੜਾ ਇਸ ਟਾਈਮ ਰੈਵਨਿਊ ਇਕੱਠਾ ਹੋ ਰਿਹਾ, ਟੈਕਸੇਸ਼ਨ ਇਕੱਠਾ ਹੋ ਰਿਹਾ ਜਾਂ ਐਨੂਅਲ ਇਨਕਮ ਹੈਗੀ ਆ ਆਪਣੇ ਤੋਂ ਚੰਡੀਗੜ੍ਹ ਤੋਂ, ਉਹ 15-16 ਹਜ਼ਾਰ ਕਰੋੜ ਦੇ ਵਿੱਚ ਹੋਣੀ ਚਾਹੀਦੀ ਹੈ, ਰੂਲ ਆਫ ਥੰਬ ਲਾਈਏ ਜਿਹੜੀ ਉਹਨਾਂ ਦੀ GDSP ਦੇ ਹਿਸਾਬ ਨਾਲ। ਹੁਣ ਉਹ 15-16 ਹਜ਼ਾਰ ਕਰੋੜ ਜਿਹੜਾ ਇਕੱਠਾ ਹੋ ਰਿਹਾ ਹੈ ਉਹਦੇ ਉੱਤੇ ਨਾ ਹਰਿਆਣੇ ਦਾ ਹੱਕ ਆ ਨਾ ਪੰਜਾਬ ਨੂੰ ਉਹ ਦਿੰਦੇ ਆ ਨਾ ਹਰਿਆਣੇ ਨੂੰ, ਹੈ ਐਕਚੁਅਲੀ ਇਹਨਾਂ ਦੀ ਪ੍ਰਾਪਰਟੀ, ਠੀਕ ਹੈ ਜੀ। ਹੁਣ ਉਹਦੇ ਵਿੱਚੋਂ 500 ਕਰੋੜ ਜੇ ਪੰਜਾਬ ਯੂਨੀਵਰਸਿਟੀ ਨੂੰ ਦੇ ਵੀ ਦੇਣ ਉਹ, ਤਾਂ ਐਕਚੁਅਲੀ ਤਾਂ ਤੁਹਾਡਾ ਪੈਸਾ ਹੀ ਤੁਹਾਡੇ ਤੋਂ ਚੀਜ਼ ਖੋਹਣ ਵਾਸਤੇ ਵਰਤ ਰਹੇ ਹੋ। ਮਤਲਬ ਐਕਚੁਅਲੀ ਰਾਈਟ, ਮਤਲਬ ਮੇਰਾ ਖਿਆਲ ਇਕੱਲੇ 9 ਸੈਕਟਰ 'ਚੋਂ ਜਿੰਨਾ ਰੈਵਨਿਊ ਇਕੱਠਾ ਹੁੰਦਾ ਹੋਊਗਾ ਨਾ ਹੈ ਉਹਨੇ ਨਾਲ ਹੀ ਪੰਜਾਬ ਯੂਨੀਵਰਸਿਟੀ ਚੱਲ ਜਾਊ। ਜੇ ਹੁਣ 9 ਸੈਕਟਰ ਜਾਂ 8 ਸੈਕਟਰ ਜਾਂ 35 ਸੈਕਟਰ ਪੰਜਾਬ ਦਾ ਹੁੰਦਾ, ਜੇ ਪੰਜਾਬ ਦੀ ਧਰਤੀ 'ਤੇ ਬਣਿਆ ਉਹ ਪੰਜਾਬ ਦਾ ਹੁੰਦਾ, ਤਾਂ ਉਹ ਰੈਵਨਿਊ ਤੁਸੀਂ ਉੱਥੇ ਦੇ ਲੈਣਾ ਸੀ, ਤੁਸੀਂ ਯੂਨੀਵਰਸਿਟੀ ਤੁਹਾਡੇ ਕੋਲੇ ਰਹਿਣੀ ਸੀ। ਸੋ ਇਨ ਅ ਵੇ ਦੇ ਫਸਟ ਰੋਬਡ ਯੂ ਆਫ ਯੋਰ ਕੈਪੀਟਲ, ਤੁਹਾਡਾ ਕੈਪੀਟਲ ਖੋਹ ਲਿਆ ਤੁਹਾਡੇ ਤੋਂ, ਤੁਹਾਡਾ ਉਹ ਰੈਵਨਿਊ ਖੋਹ ਲਿਆ, ਅਤੇ ਖਰਚਾ ਤਾਂ 5,000 4-5,000 ਕਰੋੜ ਹੀ ਕਰਦਾ, 10,000 ਕਰੋੜ ਦਾ ਪ੍ਰੋਫਿਟ ਲੈਂਦਾ ਕੇਂਦਰ ਇਹਦੇ ਵਿੱਚੋਂ ਚੰਡੀਗੜ੍ਹ 'ਚੋਂ। ਦੂਜੇ ਪਾਸੇ ਅਸੀਂ ਡੈਫੀਸਿਟ 'ਚ ਗਏ ਹਾਂ। ਹੁਣ 10,000 ਕਰੋੜ ਦੇ ਪ੍ਰੋਫਿਟ ਦਾ ਮਤਲਬ ਆ ਕਿ ਸਾਡੇ ਪੰਜਾਬ ਯੂਨੀਵਰਸਿਟੀ ਦਾ ਕੀ, ਸਾਡੇ ਸਾਰੇ ਪੰਜਾਬ ਦਾ ਸਿੱਖਿਆ ਦਾ ਬਜਟ ਆ ਉਹ ਜਿਹੜਾ ਉੱਥੋਂ ਚਲਾਇਆ ਜਾ ਸਕਦਾ ਇੱਕ ਸ਼ਹਿਰ 'ਚੋਂ। ਸੋ ਇਹ ਤਾਂ ਬਿਲਕੁਲ ਲੁੱਟ ਹੋ ਰਹੀ ਆ। ਇਹ ਕੈਪੀਟਲ ਮਿਲਣਾ ਚਾਹੀਦਾ। ਕੈਪੀਟਲ ਦੇ ਨਾਲ ਚਲੋ ਮੰਨ ਲਓ, ਚਲੋ ਕੈਪੀਟਲ ਇੱਕ ਝਗੜਾ ਵੀ ਹੈ, ਆਪਾਂ ਅਜ਼ਿਊਮ ਕਰ ਲਓ ਕਿ ਕੈਪੀਟਲ ਜੀ ਹਲੇ ਡਿਸਾਈਡ ਨਹੀਂ ਹੋਇਆ। ਜਿੰਨੀ ਦੇਰ ਉਹ ਕੈਪੀਟਲ ਡਿਸਾਈਡ ਨਹੀਂ ਹੁੰਦਾ ਤਾਂ ਪਿਛਲੇ ਟਾਈਮ ਤੋਂ ਲੈ ਕੇ ਹੁਣ ਤੱਕ ਦਾ ਅਤੇ ਅਗਾਂਹ ਦਾ ਇੱਕ ਐਸਕਰੋ ਅਕਾਊਂਟ ਖੋਲ੍ਹ ਦੇਣ, ਉਸ ਅਕਾਊਂਟ ਦੇ ਵਿੱਚੋਂ ਪੈਸੇ ਪੈਂਦੇ ਰਹਿਣ। ਜਿੱਦਣ ਫੈਸਲਾ ਹੋ ਜਾਂਦਾ ਉਸ ਦਿਨ ਪੰਜਾਬ ਨੂੰ 60% ਉਹਦਾ, ਦਿਨ 40% ਹਰਿਆਣੇ ਨੂੰ ਦੇ ਦਿਨ। ਭਈ ਅੱਜ ਤੱਕ ਤੁਸੀਂ ਇਕੱਠੇ ਸੀ, ਤੁਹਾਡਾ ਹਿਸਾਬ ਹੋ ਗਿਆ, ਹੁਣ ਤੁਹਾਡਾ ਆਪਦਾ ਕੈਪੀਟਲ ਹੋ ਗਿਆ। ਪਰ ਇਹ ਤਾਂ ਨਿਰੀ ਲੁੱਟ ਤਾਂ ਗਲਤ ਹੈਗੀ ਹੈ ਨਾ, ਵੀ ਤੁਸੀਂ ਹੁਲਾਈ ਜਾਵੇ ਤਾਂ ਉਹ ਆ ਵੀ ਬਾਂਦਰ ਬੈਠਾ ਉਹਨਾਂ ਨੂੰ ਰੋਟੀ ਉਹ ਖਾ ਗਿਆ, ਬਿੱਲੀਆਂ ਲੜਦੀਆਂ ਰਹਿ ਗਈਆਂ। ਬਿਲਕੁਲ, ਪੰਜਾਬ ਤੇ ਹਰਿਆਣੇ ਦੇ ਨਾਲ ਇਹ ਜਿਹੜੀ ਪੋਲੀਟਿਕਸ ਆ ਦਿੱਲੀ ਦੀ, ਵੀ ਉਹ ਚਾਹੇ BBMP 'ਚ ਹੋਵੇ, ਵੀ ਪੰਜਾਬ ਦੇ ਜਿੰਨੇ ਰਿਸੋਰਸਿਸ ਸੀ ਨਾ ਹਰਿਆਣੇ ਦੇ ਪੱਲੇ ਕੁਛ ਪਿਆ ਨਾ ਪੰਜਾਬ ਦੇ ਪੱਲੇ ਕੁਛ ਪਿਆ। ਵੀ ਉਹ ਜਿਵੇਂ ਕਹਿੰਦੇ ਆ ਵੀ ਦੋ ਜੱਟ ਲੜ ਪਏ ਆਪਸ 'ਚ ਅਤੇ ਬਾਣੀਆਂ ਫਾਇਦਾ ਲੈ ਗਿਆ। ਵੀ ਇਹ ਮਤਲਬ ਜਿਹੜੀ ਇਹ ਸਾਰੀ ਵੀ ਪੋਲੀਟਿਕਸ ਦਿੱਲੀ ਦੀ ਚੱਲੀ, ਇਹ ਵੀ ਇੱਕ ਵੱਡਾ ਪੰਜਾਬ ਦੇ ਸਿਆਸਤਦਾਨਾਂ ਲਈ ਵੀ ਸਮਝਣ ਦਾ ਵਿਸ਼ਾ ਆ ਕਿ ਚੰਡੀਗੜ੍ਹ ਦੀ ਲੜਾਈ ਜਿਹੜੀ ਆ ਉਹ ਇੰਨੀ ਅਹਿਮ ਕਿਉਂ ਆ। ਦਰਸ਼ਨ ਸਿੰਘ ਫੇਰੂਮਾਨ ਦੀ ਉਹ ਸ਼ਹਾਦਤ ਜਿਹੜੀ ਆ ਉਹ ਮਤਲਬ ਬੇਮਤਲਬ ਨਹੀਂ ਹੋਈ ਆ। ਪਰ ਹੁਣ ਅਸੀਂ ਬਜਟ 'ਤੇ ਆਉਣੇ ਆ, ਵੀ ਜਿਹੜਾ ਬਜਟ ਆਖਰੀ ਸਵਾਲ ਆ ਕਿ ਜਿਹੜਾ ਪੰਜਾਬ ਸਰਕਾਰ ਇਸ ਵਾਰ ਬਜਟ ਲੈ ਕੇ ਆਈ ਆ, ਆਮ ਆਦਮੀ ਪਾਰਟੀ ਨੇ ਬੜਾ ਕਿਹਾ ਵੀ ਆਮ ਲੋਕਾਂ ਦੀ ਰਾਏ ਦੇ ਨਾਲ ਅਸੀਂ ਇਹ ਬਜਟ ਲੈ ਕੇ ਆਏ ਹਾਂ। ਤੁਸੀਂ ਵੀ ਬਜਟ ਦੇ ਫਿਗਰਸ ਦੇਖੇ ਹੋਣਗੇ, ਤਾਂ ਇਸ ਬਜਟ ਬਾਰੇ ਤੁਸੀਂ ਕੀ ਦੇਖ ਰਹੇ ਹੋ? ਵੀ ਕੋਈ ਚੇਂਜ ਹੈ ਜਾਂ ਨੋਰਮਲ ਜਿਵੇਂ ਚੱਲਦੇ ਬਜਟ ਸੀ ਉਸੇ ਤਰ੍ਹਾਂ ਦਾ ਇੱਕ ਬਜਟ ਆ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਨਾ ਬਜਟ ਇੱਕ ਇਨਕਰੀਮੈਂਟਲ ਬਜਟ ਆ। ਮਤਲਬ ਇਨਕਰੀਮੈਂਟਲ ਤੋਂ ਮੇਰਾ ਭਾਵ ਆ ਕਿ ਜੋ ਚੱਲ ਰਿਹਾ ਸੀ ਸਮਝ ਲਓ 10-10 ਪੈਸੇ ਵਧਾ ਲਿਆ। ਪਰ ਜਿਹੜੀ ਕੋਸ਼ਿਸ਼ ਰਹਿਣ ਦੀ ਗੱਲ ਇਹ ਹੈਗੀ ਆ ਕਿ ਜਿਹੜਾ ਵਾਧਾ ਵੀ ਹੋਇਆ ਉਹਦੇ ਵਿੱਚੋਂ ਜੇ ਆਪਾਂ ਇਨਫਲੇਸ਼ਨ ਨੂੰ ਮਾਈਨਸ ਕਰ ਦਈਏ, ਮਤਲਬ ਕੋਈ ਚੀਜ਼ ਆ ਉਹਦਾ ਬਜਟ ਉਹਨਾਂ ਨੇ ਜੀ 14% ਜਾਂ 16% ਐਜੂਕੇਸ਼ਨ ਦਾ ਬਜਟ ਦਾ ਹੈ, 8-9% ਇਨਫਲੇਸ਼ਨ ਹੈ ਇਸ ਟਾਈਮ, ਠੀਕ ਆ। ਮਤਲਬ ਮੈਂ ਹੁਣ ਅੱਜ ਇੱਕ ਤੇਲ ਦਾ ਪਤਾ ਕਰਦਾ ਪਿਆ ਸੀ, ਉਹ ਕਹਿੰਦੇ ਵੀ ਪਹਿਲਾਂ 70-80 ਰੁਪਏ ਲੀਟਰ ਸੀਗਾ, ਹੁਣ 125 ਕੇ 150 ਰੁਪਏ ਲੀਟਰ ਹੋ ਗਿਆ। ਹੁਣ ਸੋਚੋ ਕਿੰਨੀ ਇਨਫਲੇਸ਼ਨ, ਐਕਚੁਅਲ ਇਨਫਲੇਸ਼ਨ ਬਹੁਤ ਜ਼ਿਆਦਾ ਹੈ। ਇਹ ਤਾਂ ਫੂਡ ਇਨਫਲੇਸ਼ਨ ਤਾਂ ਬਹੁਤ ਹਾਈ ਹੈ ਇਸ ਟਾਈਮ ਇੰਡੀਆ 'ਚ, ਜੋ ਫਿਗਰਸ ਆ ਰਹੇ ਉਹਦੇ ਨਾਲ ਕਿਤੇ ਜ਼ਿਆਦਾ। ਸੋ ਉਹ ਇਨਫਲੇਸ਼ਨ ਨੂੰ ਜੇ ਆਪਾਂ ਵਿੱਚ ਉਹਦੇ ਕਰ ਦਿੰਦੇ ਹਾਂ, ਉਸ ਨੋਮੀਨਲ ਜਿਹੜਾ ਐਕਚੁਅਲ ਵਾਧਾ ਜੀ ਉਹਨੂੰ ਨੋਮੀਨਲ ਕਹਿੰਦੇ ਹਾਂ ਆਪਾਂ, ਜਿਹੜਾ ਇਨਫਲੇਸ਼ਨ ਮਾਈਨਸ ਕਰਕੇ ਵਾਧਾ ਹੁੰਦਾ ਉਹਨੂੰ ਰੀਅਲ ਵਾਧਾ ਕਹਿੰਦੇ ਹਾਂ। ਜਿਹੜਾ ਰੀਅਲ ਵਾਧਾ ਉਹ ਬਹੁਤ ਘੱਟ ਆ। ਪਹਿਲੀ ਗੱਲ ਜਿਹੜੀ ਬਜਟ ਦਾ ਮੈਨੂੰ ਖਤਰਾ ਤਾਂ, ਹਾਲਾਂਕਿ ਐਜੂਕੇਸ਼ਨ ਦੇ ਅਤੇ ਸਿਹਤ 'ਤੇ ਇਹਨਾਂ ਨੇ ਵਧਾਇਆ ਬਜਟ, ਨੋ ਡਾਊਟ। ਪਹਿਲਾਂ ਜਿਹੜਾ ਸੀਗਾ ਆਪਣੇ ਫਿਗਰ ਸੀਗੇ ਉਹ ਬਹੁਤ ਸੂਬਿਆਂ ਨਾਲੋਂ ਪਿੱਛੇ ਸੀਗੇ, ਪਰ ਹੁਣ ਇਸ ਐਤਕੀ ਵਾਰ ਉਹ ਥੋੜ੍ਹਾ ਬਹੁਤ ਨੇੜੇ ਲੱਗਣ ਲੱਗੇ ਆ, ਐਵਰੇਜ ਨੇੜੇ ਹੋਣ ਲੱਗੇ, ਪਰ ਹਾਲੇ ਵੀ ਕੋਈ ਐਡਾ ਬਹੁਤ ਚੰਗਾ ਖਰਚਾ ਨਹੀਂ ਕੀਤਾ, ਪਰ ਠੀਕ ਆ, ਵਿਦਨ ਲਿਮਿਟਸ ਉਹਨੇ ਵਧਾਇਆ। ਸੈਕਿੰਡ ਜਿਹੜਾ ਇਸ਼ੂ ਇਹਦੇ ਵਿੱਚ ਬਹੁਤ ਵੱਡਾ ਜੋ ਮੈਨੂੰ ਬਜਟ 'ਚ ਲੱਗਦਾ ਹੈ, ਅਤੇ ਬਜਟ ਦੇ ਵਿੱਚ ਆਉਣ ਵਾਲੇ ਸਮੇਂ ਵਾਸਤੇ
ਰੁਜ਼ਗਾਰ ਜਿਹੜੀ ਪੈਦਾ ਹੁੰਦੀ ਆ ਉਹ ਕੈਪੀਟਲ ਐਕਸਪੈਂਡੀਚਰ 'ਚੋਂ ਪੈਦਾ ਹੁੰਦੀ ਆ। ਪਿਛਲੀਆਂ ਕਈ ਸਰਕਾਰਾਂ ਤੋਂ ਹੀ, ਸਪੈਸ਼ਲੀ ਕਾਂਗਰਸ ਸਰਕਾਰ ਨੇ ਤੇ ਇਹਨਾਂ ਨੇ ਵੀ ਹੁਣ ਇਹਨਾਂ ਨੇ ਕੈਪੀਟਲ ਐਕਸਪੈਂਡੀਚਰ ਬਹੁਤ ਘੱਟ ਕੀਤਾ। ਉਹ ਜਿਹੜਾ ਕੈਪੀਟਲ ਐਕਸਪੈਂਡੀਚਰ ਘੱਟ ਹੋਇਆ ਉਹਦਾ ਆਪਣੇ ਰੁਜ਼ਗਾਰ 'ਤੇ ਬਹੁਤ ਅਸਰ ਪਊਗਾ। ਤੇ ਜਦੋਂ ਰੁਜ਼ਗਾਰ ਘਟਦੀ ਆ ਤਾਂ ਕਰਜ਼ਾ ਲਾਉਣ ਦੀ ਕੈਪੈਸਿਟੀ ਵੀ ਘਟਦੀ ਆ। ਤਾਂ ਤੁਸੀਂ ਇੱਕ ਸਾਈਕਲ 'ਚ ਆ ਗਏ, ਠੀਕ ਹੈ ਨਾ। ਤੁਸੀਂ ਲਗਾਤਾਰ ਗਰੀਬ ਹੁੰਦੇ ਜਾ ਰਹੇ ਹੋ ਤੇ ਕਰਜ਼ਾ ਵੀ ਹੁਣ 45% ਹੋ ਗਿਆ। ਜੇ ਰੈਵਨਿਊ ਟਾਰਗੇਟਸ ਨਹੀਂ ਮੀਟ ਹੁੰਦੇ ਤਾਂ ਇਹ ਕਰਜ਼ਾ ਹੋਰ ਵਧੂਗਾ। ਖਰਚੇ ਕਿੱਥੋਂ ਕਰੋਗੇ ਤੁਸੀਂ, ਇਹ ਬਜਟ ਨੂੰ ਮੀਟ ਕਿੱਥੋਂ ਕਰੋਗੇ? ਤੇ ਉਹ ਖਰਚਾ ਨਾ ਮੀਟ ਹੋਣ ਦੇ ਜਿਹੜੇ ਰੀਜ਼ਨਸ ਵੀ ਬੜੇ ਸਾਹਮਣੇ ਆ। ਜੋ ਇਹ ਸਾਰਾ ਕੁਝ ਮੀਟ ਕਰਨ ਵਾਸਤੇ, ਰੈਵਨਿਊ ਨੂੰ ਮੀਟ ਕਰਨ ਵਾਸਤੇ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਸਟੇਟ ਦੇ ਟੈਕਸਿਸ ਆ ਉਹਦੇ 'ਚ 27% ਵਾਧਾ ਕਰਾਂਗੇ ਕਲੈਕਸ਼ਨ 'ਚ। ਮੰਦਵਾੜਾ ਹੈ ਜੀ, ਉੱਤੋਂ ਇਨਫਲੇਸ਼ਨ ਆ, ਠੀਕ ਆ। ਇਹ ਜੇ ਸਮੇਂ ਦੇ ਵਿੱਚ 27% ਇਨਕਰੀਜ਼, ਰੀਅਲ ਟਾਈਮ ਇਨਕਰੀਜ਼, ਮਤਲਬ 35-36% ਇਨਕਰੀਜ਼ ਚਾਹੀਦੀ ਆ ਟੈਕਸਿਸ ਦੇ ਵਿੱਚ, ਕਿਵੇਂ ਹੋ ਜੂਗੀ? ਇਹ ਮੈਨੂੰ ਤਾਂ ਰਿਸਕੀ ਲੱਗਦਾ ਹੈ। ਬਾਕੀ ਕੋਈ ਮਤਲਬ ਕਿੱਥੋਂ ਆਊਗਾ ਪੈਸਾ, ਮਤਲਬ ਕਿਵੇਂ ਲਿਆਵਾਂਗੇ? ਤਾਂ ਇਹ ਕਈ ਵਾਰੀ ਆਪਾਂ ਜ਼ਿਆਦਾ ਮਤਲਬ ਛਾਲ ਮਾਰ ਕੇ ਲੱਗਦੇ ਆ। ਇੱਕ ਤਾਂ ਮੈਨੂੰ ਇਹ ਇਹਦੇ 'ਚ ਪ੍ਰੋਬਲਮ ਲੱਗਦੀ ਹੈ, ਇੱਕ ਕੈਪੀਟਲ ਐਕਸਪੈਂਡੀਚਰ ਜਿਹੜੀ ਮੈਂ ਗੱਲ ਕੀਤੀ ਕਿ ਗਾਂ ਰੁਜ਼ਗਾਰ ਪੈਦਾ ਹੋਣ ਦੇ ਉਹਨੇ ਇਨਵੈਸਟਮੈਂਟ ਨਹੀਂ ਕੀਤੀ ਕਿ ਰੁਜ਼ਗਾਰ ਪੈਦਾ ਹੋ ਸਕੇ, ਉਹ ਦੋ ਘੱਟ ਹੈ। ਤੇ ਇੱਕ ਜਿਹੜੀ ਐਕਚੁਅਲ ਇਨਕਰੀਜ਼ ਆ ਸਿੱਖਿਆ 'ਚ ਤੇ ਉਹਦੇ 'ਚ ਘੱਟ ਆ। ਤੀਜਾ ਜਿਹੜਾ ਸਭ ਤੋਂ ਅਲਾਰਮਿੰਗ ਜਿਹੜੀ ਚੀਜ਼ ਮੈਨੂੰ ਨਜ਼ਰ ਆਈ ਆ ਉਹ ਹੈਗੀ ਆ ਕਿ ਐਗਰੀਕਲਚਰ ਦੇ ਵਿੱਚ ਵੀ ਜਿਹੜਾ ਬਜਟ ਦਿੱਤਾ ਗਿਆ ਉਹਦੇ ਵਿੱਚੋਂ ਜਦੋਂ ਅਸੀਂ ਬਿਜਲੀ ਦੀ ਸਬਸਿਡੀ ਨੂੰ ਕੱਢ ਲੈਂਦੇ ਹਾਂ ਤੇ ਹੋਰ ਕੁਝ ਚੀਜ਼ਾਂ ਕੱਢ ਲੈਂਦੇ ਹਾਂ ਤਾਂ ਸਾਰਾ 2200-2300 ਕਰੋੜ ਦਾ ਬਜਟ ਰਹਿ ਜਾਂਦਾ ਫਾਰਮਰ ਦੀ ਸਪੋਰਟ ਵਾਸਤੇ। ਇਹ ਬਹੁਤ ਹੀ ਛੋਟਾ ਫਿਗਰ ਆ, ਮਤਲਬ ਕੁਛ ਵੀ ਫਿਗਰ, ਠੀਕ ਹੈ। ਉਸ ਸਮੇਂ ਸਪੈਸ਼ਲੀ ਜਦੋਂ ਫਾਰਮ ਕ੍ਰਾਈਸਿਸ ਆ ਬਹੁਤ ਵੱਡਾ, ਮਤਲਬ ਸੁਸਾਈਡਸ ਹੋ ਰਹੀਆਂ, ਫਾਰਮਰ ਹਲੇ ਕੋਈ ਫਾਰਮ ਲਾਜ਼ ਬੰਦ ਹੋਏ ਆ ਪਰ ਫਾਰਮਿੰਗ ਦਾ ਕ੍ਰਾਈਸਿਸ ਤਾਂ ਸੋਲਵ ਨਹੀਂ ਨਾ ਹੋਇਆ। ਤੇ ਇਹਨਾਂ ਹਾਲਾਤਾਂ ਦੇ ਵਿੱਚ ਬਜਟ ਇਹ ਕਮੀਆਂ ਜ਼ਰੂਰ ਹੈਗੀਆਂ। ਮਤਲਬ ਜਿਹੜਾ ਇਹ ਬਜਟ ਦਾ ਜਿਹੜਾ ਇੱਕ ਆਪਾਂ ਫਾਈਨੈਂਸ਼ੀਅਲ ਜਿਹੜੀ ਮਤਲਬ ਡਿਸਕਸ਼ਨ ਆ ਉਹ ਕੀਤੀ ਹੈ, ਇਹਦੀਆਂ ਪੋਲੀਟੀਕਲ ਵੀ ਅੱਗੇ ਇੰਪਲੀਕੇਸ਼ਨਸ ਜਿਹੜੀਆਂ ਨੇ ਉਹ ਇੱਕ ਹੋਰ ਅਸੀਂ ਅਲੱਗ ਐਪੀਸੋਡ ਬਰਾੜ ਸਾਹਿਬ ਹੋਰਾਂ ਦੇ ਨਾਲ ਕਰਾਂਗੇ ਕਿ ਜਿਹੜਾ ਬਜਟ ਦੇ ਵਿੱਚ ਜਿਵੇਂ ਖਾਸ ਕਰਕੇ ਪ੍ਰੋਵੀਜ਼ਨਸ ਰੱਖੀਆਂ ਗਈਆਂ ਨੇ ਜਿਹੜੀਆਂ ਨਹਿਰਾਂ ਨੇ ਜਿਹੜੀਆਂ ਰਾਜਸਥਾਨ ਨੂੰ ਜਾਂਦੀਆਂ ਨੇ, ਕਿਵੇਂ ਉਹਨਾਂ ਦੇ ਲਈ ਜਿਹੜਾ ਫੰਡ ਐਲੋਕੇਟ ਕੀਤਾ ਗਿਆ ਹੈ, ਜਿਹੜਾ ਇੱਕ ਪੰਜਾਬ ਦੇ ਵਿੱਚ ਵੱਡਾ ਪੋਲੀਟੀਕਲ ਮਸਲਾ ਹੀ ਬਣ ਰਿਹਾ। ਜਦੋਂ ਇੱਕ ਪਾਸੇ ਮਤਲਬ ਇੱਕ ਬੜੀ ਚੇਤਨਾ ਆ ਪੰਜਾਬ ਦੇ ਲਗਾਤਾਰ ਜਿਹੜਾ ਨਿਘਾਰ ਵੱਲ ਜਾ ਰਿਹਾ ਗਰਾਊਂਡ ਵਾਟਰ ਲੈਵਲ ਆ, ਉਹਦੇ ਵਿੱਚ ਪੰਜਾਬ ਦੇ ਦਰਿਆਈ ਪਾਣੀ ਦੇ ਉੱਤੇ ਪੰਜਾਬ ਦੇ ਹੱਕ ਬਾਰੇ ਵੱਡੀ ਇੱਕ ਚੇਤਨਾ ਆ। ਉਸ ਦਰਮਿਆਨ ਆਮ ਆਦਮੀ ਪਾਰਟੀ ਦਾ ਜਿਹੜਾ ਇਹ ਡਿਸੀਜਨ ਆ ਇਹ ਵੀ ਕਿਹਾ ਜਾ ਰਿਹਾ ਹੈ ਕਿ ਇੱਕ ਵੱਡਾ ਸੈੱਟਬੈਕ ਵੀ ਲਾ ਸਕਦਾ ਆਮ ਆਦਮੀ ਪਾਰਟੀ ਨੂੰ। ਉਹਦੇ 'ਤੇ ਵੀ ਗੱਲਬਾਤ ਕਰਾਂਗੇ ਤੇ ਹੋਰ ਜਿਹੜੇ ਫਾਈਨੈਂਸ਼ੀਅਲ ਕੰਡੀਸ਼ਨਸ ਨੇ ਪੰਜਾਬ ਦੀਆਂ ਉਹ ਕਿੱਦਾਂ ਪੰਜਾਬ ਦੇ ਫਿਊਚਰ ਨੂੰ ਇਫੈਕਟ ਕਰ ਸਕਦੀਆਂ ਨੇ, ਉਹਦੇ 'ਤੇ ਵੀ ਇੱਕ ਅਲੱਗ ਐਪੀਸੋਡ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ। ਤੇ ਅੱਜ ਦੀ ਸਾਡੀ ਇਹ ਗੱਲਬਾਤ ਆ ਉਹ ਬੇਸਿਕਲੀ ਟੈਕਸੇਸ਼ਨ ਦਾ ਸਿਸਟਮ ਆ ਤੇ ਕਿਵੇਂ ਇੰਡੀਅਨ ਟੈਕਸੇਸ਼ਨ ਸਿਸਟਮ ਜਿਹੜਾ ਆ ਉਹਦੇ ਵਿੱਚ ਕਿੱਥੇ ਬੇਵਫਾਈਆਂ ਜਿਹੜੀਆਂ ਨੇ ਉਹ ਸੂਬਿਆਂ ਦੇ ਨਾਲ, ਸਟੇਟਸ ਦੇ ਨਾਲ ਹੁੰਦੀਆਂ ਨੇ ਤੇ ਪੰਜਾਬ ਨੂੰ ਆਪਾਂ ਖਾਸ ਤੌਰ 'ਤੇ ਸੈਂਟਰ 'ਚ ਰੱਖ ਕੇ ਗੱਲਬਾਤ ਕੀਤੀ ਆ। ਆਸ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਗੱਲਬਾਤ ਜਿਹੜੀ ਆ ਉਹ ਪਸੰਦ ਆਈ ਹੋਵੇਗੀ। ਅਗਲੀ ਵਾਰ ਕਿਸੇ ਹੋਰ ਮਹਿਮਾਨ ਦੇ ਨਾਲ ਕਿਸੇ ਹੋਰ ਵਿਸ਼ੇ 'ਤੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।